ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 6 ਅਗਸਤ 2020 22 ਸਾਵਣ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਜਿੱਥੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉੱਥੇ ਹੀ ਮੈਂ ਤੁਹਾਡਾ ਤਹਿ ਦਿਲੋਂ ਸਵਾਗਤ ਵੀ ਕਰਦਾ ਇਸ ਪ੍ਰੋਗਰਾਮ ਦੇ ਵਿੱਚ ਤੇ ਖਾਸ ਤੌਰ ਤੇ ਜਿਹੜੇ ਸਾਡੇ ਮੁਸਲਮਾਨ ਵੀਰ ਭੈਣ ਹੈਗੇ ਆ ਉਹਨਾਂ ਨੂੰ ਅਸਲਾਮ ਵਾਲੇਕੁਮ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਸਾਰੇ ਹੀ ਟੀਵੀ 84 ਦੇ ਪਿਆਰੇ ਸਿਆਣੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਜੀ। ਡਾਕਟਰ ਸਾਹਿਬ ਸ਼ੁਰੂਆਤ ਕਰੀਏ ਪਹਿਲਾਂ ਤੇ ਕੱਲ ਦਾ ਸ਼ੋਅ ਹੀ ਨਹੀਂ ਕੀਤਾ, ਹਾਲਾਂਕਿ ਤੁਸੀਂ ਅਨਾਉਂਸ ਕੀਤਾ ਸੀ ਵੀ ਪ੍ਰੋਟੈਸਟ ਨੇ ਜਿਹੜੇ ਅਟੈਂਡ ਵੀ ਕੀਤੇ ਆ ਤੇ ਜਿਸ ਉਹੀ ਕਾਰਨ ਬਣਿਆ ਕਿ ਅਸੀਂ ਨਹੀਂ ਕੱਲ ਦਾ ਜਿਹੜਾ ਸ਼ੋਅ ਉਹ ਕਰ ਸਕੇ ਸਟੂਡੀਓ ਦੇ ਵਿੱਚ। ਉੱਥੇ ਟਾਈਮ ਸਕੁਏਅਰ ਮੌਜੂਦ ਸੀ ਉਦੋਂ, ਸੋ ਜਿੱਥੇ ਇਹ ਇੱਕ ਪਾਰਟ ਸੀਗਾ ਪ੍ਰੋਟੈਸਟ ਦਾ ਜਿਹਦੇ ਮੈਂ ਵੇਰਵੇ ਵੀ ਤੁਹਾਡੇ ਕੋਲੋਂ ਦਰਸ਼ਕਾਂ ਦੇ ਲਈ ਜਾਣਨਾ ਚਾਹੂੰਗਾ ਤੇ ਪਰ ਨਾਲ 5 ਅਗਸਤ ਦਾ ਦਿਨ ਜਿਹਦੇ ਤੇ ਸਾਰਾ ਫੋਕਸ ਸੀ ਮੀਡੀਆ ਦਾ ਅਯੋਧਿਆ ਦੇ ਵਿੱਚ ਰਾਮ ਮੰਦਿਰ, ਉੱਥੇ ਜੇ ਸਾਰਾ ਤੁਸੀਂ ਘਟਨਾਕ੍ਰਮ ਦੇਖੋ ਜਿਸ ਹਿਸਾਬ ਨਾਲ ਪੇਸ਼ਕਾਰੀ ਸੀ ਮੋਦੀ ਦੀ, ਮੋਹਨ ਭਾਗਵਤ ਦੀ ਜਾਂ ਅਦਰਵਾਈਜ਼, ਉਹਨੂੰ ਇਸ ਹਿਸਾਬ ਨਾਲ ਪੇਸ਼ ਕੀਤਾ ਗਿਆ ਜਿਵੇਂ ਇੰਡੀਆ ਦਾ ਰੀਬਰਥ ਹੋਇਆ ਹੁੰਦਾ। ਇਸ ਵੀ ਜਿਹੜਾ ਹੁਣ ਇੰਡੀਆ ਆਉਣ ਵਾਲੇ ਸਮੇਂ 'ਚ ਹੋਊਗਾ ਉਹਦੀ ਨੀਂਹ ਕੱਲ੍ਹ ਰੱਖੀ ਗਈ ਹੈ। ਇਸ ਹਿਸਾਬ ਦੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਵੀ ਜੋ ਪਿੱਛੇ ਹੋਇਆ, ਜੋ ਸੰਵਿਧਾਨ ਸੀ, ਜੋ ਲਾਜ਼ ਸੀ, ਜੋ ਸਾਰਾ ਕੁਝ ਸੀ ਉਹ ਤੇ ਲੰਘ ਗਿਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਥਿਤੀ ਹੈ, ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਜਿਹੜੀ ਗਵਰਨਿੰਗ, ਸਾਰਾ ਕੰਟਰੋਲ ਹੈ ਉਹ ਕੰਪਲੀਟਲੀ ਡਿਫਰੈਂਟ ਹੋਊਗਾ। ਇਹਦੇ ਸੰਕੇਤ ਨਹੀਂ ਕਹੇ ਜਾ ਸਕਦੇ, ਸਿੱਧੀ ਜਿਹੜੀ ਡਾਇਰੈਕਸ਼ਨ ਆ ਉਹ ਅਯੋਧਿਆ ਦੇ ਵਿੱਚੋਂ ਕੱਲ ਨਿਕਲ ਕੇ ਆਈ ਹੈ। ਸੋ ਇਹ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ ਇਹਨੂੰ ਕਿਵੇਂ ਦੇਖਦੇ ਹੋ ਤੇ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਗੱਲ ਹੈ ਉਹ ਕਿੱਧਰ ਨੂੰ ਜਾ ਰਹੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ, ਕਿਉਂਕਿ ਜਿਵੇਂ ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਇਹ ਦੱਸਿਆ ਸੀ ਕਿ 2 ਪ੍ਰੋਟੈਸਟ ਜਿਹੜੇ ਸਾਰੀਆਂ ਹੀ ਸਿੱਖ ਜਥੇਬੰਦੀਆਂ ਔਰ ਕਸ਼ਮੀਰੀ ਭੈਣਾਂ ਭਰਾਵਾਂ ਨੇ ਜਿਹੜਾ ਉਹ ਟੂਗੈਦਰਨੈਸ ਦੇ ਨਾਲ ਰੱਖੇ ਹੋਏ ਸੀ, ਉਹਨਾਂ ਦੀ ਟਾਈਮਿੰਗ ਇਸ ਕਿਸਮ ਦੀ ਸੀ। ਔਰ ਅਸੀਂ ਇਹ ਵੀ ਚਾਹੁੰਦੇ ਹੁੰਦੇ ਹਾਂ ਕਿ ਬਜਾਏ ਲੇਟ ਕਰਨ ਦੇ ਟੀਵੀ 84 ਰਾਹੀਂ ਸਾਡੇ ਦਰਸ਼ਕਾਂ ਤੱਕ ਉਹਨਾਂ ਦਾ ਲਾਈਵ ਪ੍ਰਸਾਰਣ ਵਾਂਗ ਹੀ ਪਹੁੰਚੇ। ਸੋ ਉਹਦੇ ਲਈ ਸਾਡੇ ਕੋਲ ਮਹਿਦੂਦ ਸਟਾਫ ਵੀ ਹੈ ਔਰ ਉਹੀ ਸਾਡੀ ਟੀਮ ਕਵਰ ਵੀ ਕਰਦੀ ਹੈ, ਉਹੀ ਵਾਪਸ ਆ ਕੇ ਉਹਨੂੰ ਐਡਿਟ ਕਰਕੇ ਚਲਾਉਂਦੀ ਵੀ ਹੈ। ਲੇਕਿਨ ਇਹ ਵੀ ਜ਼ਰੂਰੀ ਸੀ ਕਿਉਂਕਿ 5 ਅਗਸਤ ਨਾਲ ਬਹੁਤ ਕੁਝ ਜੁੜਿਆ ਹੋਇਆ, ਜਿੱਥੇ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੀ ਪੀੜ ਜਿਹੜੀ ਲਗਾਤਾਰ 1 ਸਾਲ ਤੋਂ ਹੰਢਾ ਰਹੇ ਨੇ, ਉਸ ਦੀ ਐਕਸਪ੍ਰੈਸ਼ਨ ਬੇਸ਼ੱਕ ਕੁਝ ਹਲਕਿਆਂ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਨਾਅਰਿਆਂ ਦੇ ਨਾਲ ਜਾਂ ਜਲਸਿਆਂ ਜਲੂਸਾਂ ਦੇ ਨਾਲ ਕੀ ਨਿਕਲਦਾ ਹੈ ਜਾਂ ਕੀ ਨਿਕਲਿਆ ਇੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ। ਪਰ ਮੈਂ ਸਮਝਦਾ ਹਾਂ ਵੀ ਜਿੱਥੇ ਬੇਇਨਸਾਫੀ ਹੁੰਦੀ ਹੈ, ਧੱਕਾ ਹੁੰਦਾ ਹੈ, ਜ਼ਬਰ ਹੁੰਦਾ ਹੈ, ਉੱਥੇ ਜੇ ਇੱਕ ਬਾਂਹ ਵੀ ਅਸਮਾਨ ਦੇ ਵਿੱਚ ਲਹਿਰਾ ਕੇ ਇਹ ਕਹੇ ਕਿ ਮੈਂ ਇਸ ਜ਼ਾਲਮ ਨੂੰ ਨਹੀਂ ਮੰਨਦਾ, ਮੈਂ ਆਜ਼ਾਦੀ ਚਾਹੁੰਦਾ, ਤੇ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਮੂਵਮੈਂਟ ਅਲਾਈਵ ਹੈ, ਉਹ ਮੂਵਮੈਂਟ ਜਿਉਂਦੀ ਹੈ। ਸੋ ਇਹ ਬੇਸ਼ੱਕ ਕੱਲ ਇੱਥੇ ਹੁਣ ਤਾਂ ਸਾਰੀ ਦੁਨੀਆ ਭਰ 'ਚ ਕੋਵਿਡ-19 ਦੇ ਅਸਰ ਕਰਕੇ ਜਿਹੜਾ ਬੰਦਿਆਂ ਦੇ ਉੱਤੇ ਰੈਸਟ੍ਰਿਕਸ਼ਨ ਹੈ ਵੀ ਕਿੰਨੇ ਇਕੱਠੇ ਹੋ ਸਕਦੇ ਨੇ, ਲੇਕਿਨ ਮੈਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਮੈਂ ਸਮਝਦਾ ਵੀ ਇੱਕ ਲਿਬਰਲ ਸਿਟੀ ਹੋਣ ਦੇ ਨਾਤੇ ਔਰ ਜਿਸ ਲਿਬਰਟੀ ਜਾਂ ਜਿਸ ਡੈਮੋਕ੍ਰੇਸੀ 'ਚ ਪ੍ਰੋਟੈਸਟ ਇੱਕ ਬੇਸਿਕ ਰਾਈਟ ਹੁੰਦਾ ਹੈ, ਜਿਹਨੂੰ ਕਿ ਅੱਜ ਹਿੰਦੂਤਵੀ ਨੇਸ਼ਨ ਨੇ, ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹ ਰੀਬਰਥ ਹੋਇਆ ਔਰ ਇਹ ਗੱਲ ਸਾਡਾ ਕੋਈ ਅਨੁਮਾਨ ਨਹੀਂ ਹੈ। ਉਹਨਾਂ ਨੇ ਆਦਿੱਤਿਆਨਾਥ ਯੋਗੀ ਤੋਂ ਲੈ ਕੇ ਮੋਦੀ ਤੱਕ ਹਰ ਇੱਕ ਨੇ ਇਵੇਂ ਹੀ ਪ੍ਰੈਜ਼ੈਂਟ ਕੀਤਾ ਔਰ ਜਿਵੇਂ ਭਾਰਤ ਦਾ ਸਾਰਾ ਹੀ ਜਿਹੜਾ ਗੋਦੀ ਮੀਡੀਆ ਹੈ ਉਸ ਨੇ 24/7 ਇਹ ਸਾਰੇ ਨੂੰ ਕਵਰ ਕੀਤਾ ਅਯੁੱਧਿਆ ਚੋਂ। ਔਰ ਇਹ ਦੱਸਦੇ ਆ ਕਿ ਜਿਵੇਂ 47 ਤੋਂ ਲੈ ਕੇ ਹੁਣ ਤੱਕ 5 ਅਗਸਤ 2020 ਤੱਕ
ਜਿਹੜਾ ਸੈਕੂਲਰਿਜ਼ਮ ਔਰ ਸੋਸ਼ਲਿਜ਼ਮ ਦਾ ਦੌਰ ਸੀ ਉਸ ਨੂੰ ਅਸੀਂ ਦਫਨਾ ਦਿੱਤਾ ਹੈ ਔਰ ਹੁਣ ਇਹ ਇੱਕ ਪ੍ਰਾਊਡ ਹਿੰਦੂ ਰਾਸ਼ਟਰ ਔਰ ਇਹ ਮੰਦਰ ਜਿਹੜਾ ਹੈ ਇਹ ਕੋਈ ਹਿੰਦੂਆਂ ਦੀ ਆਸਥਾ ਦਾ ਨਹੀਂ ਹੈ। ਇਸ ਤੋਂ ਜਿਵੇਂ ਇੰਡੀਆ ਦਾ ਹਿੰਦੂ ਰਿਪਬਲਿਕ ਇੱਥੋਂ ਸ਼ੁਰੂ ਹੁੰਦਾ ਹੈ ਔਰ ਇਸ ਨੂੰ ਲੋਕਾਂ ਨੇ ਵੀ ਠੀਕ ਸਮਝਿਆ ਕਿਉਂਕਿ ਇਹੀ ਸੌਦਾ ਵੇਚਣ ਦੀ ਜਿਹੜੀ ਹੈ ਉਹਨਾਂ ਦੀ ਕੋਸ਼ਿਸ਼ ਕੀਤੀ ਗਈ। ਇਹੀ ਗੱਲਾਂ ਮੋਦੀ ਨੇ ਆਪਣੇ ਐਡਰੈਸ ਵਿੱਚ ਕਹੀਆਂ। ਇਹੋ ਜਿਹਾ ਹੀ ਵਰਤਾਰਾ ਮੁਰਲੀ ਮਨੋਹਰ ਜੋਸ਼ੀ ਜਿਹੜਾ ਗੈਰ ਹਾਜ਼ਰ ਸੀ ਪਰ ਜਦੋਂ ਤੁਸੀਂ ਇਹਨਾਂ ਦੇ ਟਵੀਟ ਬੇਸ਼ੱਕ ਐਲਕੇ ਅਡਵਾਨੀ ਵੀ ਨਹੀਂ ਆਇਆ ਉਹਨਾਂ ਦੇ ਤੁਸੀਂ ਦੇਖਦੇ ਹੋ ਪਰ ਜਿਹੜਾ ਚੀਫ ਗੈਸਟ ਉੱਥੇ ਮੌਕੇ ਦੇ ਉੱਤੇ ਮੋਹਨ ਭਾਗਵਤ ਉਹਨੇ ਜਿਸ ਅੰਦਾਜ਼ ਦੇ ਵਿੱਚ ਸਾਰੇ ਨੂੰ ਬਿਆਨਿਆ ਔਰ ਉਹਨੇ ਆਪਣੇ ਦਿਓਰਸ ਜਿਹੜਾ ਪਹਿਲਾ ਸੀ ਉਸ ਨੂੰ ਕੋਟ ਕਰਦਿਆਂ ਕਿਹਾ ਕਿ ਜਦੋਂ ਅਸੀਂ ਇਸ ਬਾਬਰੀ ਮਸਜਿਦ ਢਾਣ ਦੇ ਪ੍ਰੋਜੈਕਟ ਦੀ ਗੱਲ ਸ਼ੁਰੂ ਕੀਤੀ ਤੇ ਉਹਨੇ ਕਿਹਾ ਸੀ ਕਿ ਇਸਕੋ 20 ਜਾਂ 30 ਸਾਲ ਲੱਗ ਸਕਤੇ हैं ਲੇਕਿਨ ਉਹਨੇ ਕਿਹਾ ਕਿ ਜੇ ਅੱਜ 30 ਸਾਲ ਹੋ ਗਏ ਨੇ ਔਰ ਅਸੀਂ ਇਸ ਨੂੰ ਹਾਸਲ ਕਰ ਲਿਆ ਔਰ ਜਿਸ ਅੰਦਾਜ਼ ਦੇ ਵਿੱਚ ਅਯੁੱਧਿਆ ਦਾ ਉਹ ਸਾਰਾ ਹਨੂਮਾਨ ਗੜੀ ਤੋਂ ਲੈ ਕੇ ਔਰ ਬਹੁਤ ਸਾਰਿਆਂ ਨੇ ਉਹਨੂੰ ਲਾਈਵ ਵੀ ਦੇਖਿਆ ਹੋਵੇਗਾ ਜਾਂ ਉਹਦੀਆਂ ਕਲਿੱਪਿੰਗਸ ਵੀ ਦੇਖੀਆਂ ਹੋਣਗੀਆਂ ਔਰ ਜਿਵੇਂ ਇੱਕ ਨੇ ਬਿਲਕੁਲ ਠੀਕ ਕਿਹਾ ਕਿ ਇਹ ਇਵੇਂ ਹੀ ਸੀ ਮੋਦੀ ਜਿਵੇਂ ਭਾਰਤ ਦਾ ਪ੍ਰਾਈਮ ਮਿਨਿਸਟਰ ਨਾ ਹੋਏ ਇੱਕ ਹਿੰਦੂ ਰਾਸ਼ਟਰ ਜਿਹੜਾ ਆਲਰੇਡੀ ਜਿਹਦੀ ਨੀਂਹ ਕੱਲ ਰੱਖੀ ਗਈ ਹੈ ਮੋਦੀ ਉਸ ਦਾ ਕਿੰਗ ਹੋਏ ਔਰ ਜਿਸ ਅੰਦਾਜ਼ 'ਚ ਜਿਹੜਾ ਪੁਜਾਰੀਆਂ ਦਾ ਵੀ ਉਹ ਸਾਰੀ ਨੌਟੰਕੀ ਸੀ ਕਿ ਉਸ ਦੇ ਸਿਰ ਦੇ ਉੱਤੇ ਮੁਕਟ ਰੱਖਣਾ। ਹੁਣ ਤੁਸੀਂ ਜਦੋਂ ਮੁਕਟ ਔਰ ਦੂਸਰਾ ਦੇਖਦੇ ਹੋ ਤਾਂ ਤੁਸੀਂ ਰਾਮਚੰਦਰ ਕ੍ਰਿਸ਼ਨ ਜਿਹੜੀ ਰਾਜਿਆਂ ਦੀ ਸਾਰੀ ਲਾਈਨ ਸੀ ਉਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਰਾਜਵੰਸ਼ ਦਾ ਜਾਂ ਕੀ ਹੁੰਦਾ ਔਰ ਜਿਸ ਅੰਦਾਜ਼ ਦੇ ਵਿੱਚ ਉਹ ਧੋਤੀ ਬੰਨ੍ਹ ਕੇ ਔਰ ਆਪਣੇ ਉਸ ਸਾਰੇ ਦੇ ਵਿੱਚ ਉਹਨੇ ਸਾਰੀਆਂ ਰਸਮਾਂ ਕੀਤੀਆਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਉਹਨੂੰ ਉੱਥੋਂ ਦੇ ਪੁਜਾਰੀਆਂ ਨੇ ਹਿੰਦੂ ਰਾਜੇ ਦੇ ਤੌਰ ਦੇ ਉੱਤੇ ਉਸ ਦਾ ਜਿਹੜਾ ਉਹ ਗੱਦੀ ਦੇ ਉੱਤੇ ਉਹਨੂੰ ਵਿਰਾਜਮਾਨ ਕੀਤਾ ਜਿਹਨੂੰ ਜਿਹੜਾ ਉਹ ਰਾਜਿਆ ਅਭਿਸ਼ੇਕ ਲਫ਼ਜ਼ ਇਸਤੇਮਾਲ ਕਰਦੇ ਨੇ ਤੇ ਉਹਨੇ ਵੀ ਬਿਲਕੁਲ ਠੀਕ ਸੁਰ ਰਲਾਉਂਦੇ ਆ ਔਰ ਉਸ ਨੂੰ ਸਮਝਦੇ ਆ ਇਵੇਂ ਹੀ ਬਿਹੇਵ ਕੀਤਾ ਕਿ ਉਹ ਮੁਕਟ ਜਿਹੜਾ ਹੁਣ ਹਿੰਦੂ ਰਾਸ਼ਟਰ ਦੇ ਰਾਜੇ ਦੇ ਸਿਰ ਦੇ ਉੱਤੇ ਸੱਜ ਗਿਆ ਔਰ ਬਾਕੀ ਸਾਰੀ ਨੌਟੰਕੀ ਹਰ ਇੱਕ ਨੇ ਦੇਖੀ ਹੈ ਔਰ ਇਸ ਨੇ ਇੱਕ ਮੈਸੇਜ ਹਾਲਾਂ ਬਹੁਤ ਸਾਰੇ 200 ਮਿਲੀਅਨ ਦੇ ਕਰੀਬ ਮੁਸਲਮਾਨਾਂ ਨੇ ਭਾਰਤ 'ਚ ਸੁੱਖ ਦਾ ਸਾਹ ਲਿਆ ਕਿ ਭਾਈ ਘੱਟੋ ਘੱਟ ਜਿਹੜਾ ਇਹਨਾਂ ਨੇ 30 ਸਾਲ ਪਹਿਲਾਂ ਜਿਹੜੀ ਕੈਂਪੇਨ ਦੇ ਨਾਂ ਥੱਲੇ ਸ਼ੁਰੂ ਕੀਤਾ ਔਰ ਉਹਦੇ ਵਿੱਚ ਜਿਵੇਂ ਕਿ ਇੱਕ ਇੰਡੀਪੈਂਡੈਂਟ ਮਾਈਂਡਡ ਜਰਨਲਿਸਟ ਨੇ ਕਿਹਾ ਕਿ ਇਸ ਦੇ ਦਿਨ ਕਿਉਂਕਿ ਜਦੋਂ ਰਾਜ ਅਭਿਸ਼ੇਕ ਕੀਤਾ ਜਾਂਦਾ ਹੈ ਮੱਥੇ ਤੇ ਤਿਲਕ ਲਾਇਆ ਜਾਂਦਾ ਹੈ ਜਿਹੜਾ ਇਹਨਾਂ ਦਾ ਸਟਾਈਲ ਸੀ ਜਿਹਨੂੰ ਇਹ ਰਾਜਾ ਬਣਾਉਂਦੇ ਸੀ ਉਹਨੇ ਕਿਹਾ ਵੀ ਇਸ ਵਾਰ ਇੰਨਾ ਕਰਿਆ ਕਿ ਮੁਸਲਮਾਨਾਂ ਦੇ ਖੂਨ ਦਾ ਤਿਲਕ ਨਹੀਂ ਲਾਇਆ ਕਿਉਂਕਿ ਉਹ ਆਲਰੇਡੀ ਹਜ਼ਾਰਾਂ ਦਾ ਖੂਨ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਤੇ ਹਜ਼ਾਰਾਂ 2000 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਉਸੇ ਅਯੁੱਧਿਆ ਦੇ ਵਿੱਚ ਵੀ ਬੰਬੇ ਦੇ ਵਿੱਚ ਵੀ। ਫਿਰ ਉਹਨੇ ਕਿਹਾ ਵੀ ਇਸੇ ਮੋਦੀ ਨੇ ਜਿਹੜਾ ਕਦੇ ਰਥਵਾਨ ਸੀ ਅਡਵਾਨੀ ਦਾ ਰਥ ਦੇ ਅੱਗੇ ਅੱਗੇ ਤੁਰਨ ਵਾਲਾ ਉਹਨੇ ਫਿਰ ਲਗਭਗ ਠੀਕ 10 ਸਾਲ ਬਾਅਦ 2002 ਦੇ ਵਿੱਚ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰ ਕੇ ਉਹਨੇ ਜਿਹੜਾ ਉਸ ਦਾ ਆਪਣਾ ਰਾਜਿਆਭਿਸ਼ੇਕ ਜਿਹੜਾ ਪਹਿਲਾਂ ਹੀ ਕਰ ਲਿਆ ਸੀ ਆਪਣਾ ਤਿਲਕ ਪਹਿਲਾਂ ਹੀ ਲਾ ਲਿਆ ਸੀ ਤੇ ਹੁਣ ਉਹਨਾਂ ਨੂੰ ਲੋੜ ਨਹੀਂ ਪਈ। ਹੁਣ ਤਾਂ ਇਵੇਂ ਹੀ ਹੋਇਆ ਜਿਵੇਂ ਰਾਮਚੰਦਰ ਅਯੁੱਧਿਆ ਪਹੁੰਚੇ ਔਰ ਉਹਨਾਂ ਦਾ ਜਿਹੜਾ ਮੀਡੀਆ ਵੀ ਉਹ ਇਹੀ ਕਹਿ ਰਿਹਾ ਸੀ ਕਿ ਜਿਸ ਤਰ੍ਹਾਂ ਰਾਮਚੰਦਰ ਜੀ ਜਿਹੜਾ ਲੰਕਾ ਤੋਂ ਅਯੁੱਧਿਆ 'ਚ ਪੁਸ਼ਪਕ ਵਿਮਾਨ 'ਚ ਪਹੁੰਚੇ ਸੀ ਔਰ ਇਹ ਉਹਨਾਂ ਦਾ ਫਿਰ ਕਲੇਮ ਹੁੰਦਾ ਜੀ ਉਦੋਂ ਅਸੀਂ ਜਹਾਜ਼ ਵੀ ਡਿਵੈਲਪ ਕੀਤੇ ਸੀ। ਉਹ ਇਵੇਂ ਹੀ ਦੱਸ ਰਹੇ ਸੀ ਕਿ ਮੋਦੀ ਜੀ ਹੁਣ ਜਹਾਜ਼ ਦੇ ਵਿੱਚ ਪਹਿਲੀ ਪੌੜੀ ਤੇ ਉਹਨਾਂ ਨੇ ਪੈਰ ਰੱਖ ਲਿਆ ਹੁਣ ਅੰਦਰ ਵੜ ਗਏ ਨੇ ਹੁਣ ਉਹਨਾਂ ਨੇ ਮੱਥੇ ਤੋਂ ਪਸੀਨਾ ਪੂੰਝਿਆ ਹੁਣ ਉਹਨਾਂ ਨੇ ਚੌਂਕੜੀ ਮਾਰ ਲਈ ਹੈ ਔਰ ਫਿਰ ਇਵੇਂ ਹੀ ਜਦੋਂ ਅਯੁੱਧਿਆ ਲੈਂਡ ਕੀਤਾ ਔਰ ਜਿਸ ਅੰਦਾਜ਼ ਦੇ ਵਿੱਚ ਉਹ ਆਇਆ ਔਰ ਉਹ ਇਵੇਂ ਹੀ ਸੀ ਕਿ ਜਿਵੇਂ ਰਾਮਚੰਦਰ ਸੱਚਮੁੱਚ ਜਿਹੜਾ ਹੈ ਉਹ ਲੰਕਾ ਤੋਂ ਅਯੁੱਧਿਆ ਪਹੁੰਚ ਗਿਆ ਹੋਏ। ਸੋ ਕੱਲਾ ਇਹੀ ਨਹੀਂ ਹੈ ਕਿ ਵੀ ਇਹ ਇੱਕ ਉਸ ਦੇ ਸਿੰਪਟਮਸ ਨੇ ਕਿ ਹਿੰਦੂ ਰਾਸ਼ਟਰ ਵੱਲ ਜਾ ਰਿਹਾ। ਆਲਰੇਡੀ ਜਿੱਥੇ ਮੋਦੀ ਨੂੰ ਜਦੋਂ ਇਹਨੇ 2002 'ਚ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ ਤੇ ਇੱਕ ਟਾਈਟਲ ਉਹਨੂੰ ਹਿੰਦੂ ਤਵੀਆਂ ਨੇ ਦਿੱਤਾ ਹਿੰਦੂਓਂ ਕੇ ਹਿਰਦੇ ਸਮਰਾਟ
ਹੁਣ ਹਿਰਦਾ ਦਿਲ ਨੂੰ ਕਹਿੰਦੇ ਨੇ, ਸਮਰਾਟ ਬਾਦਸ਼ਾਹ ਨੂੰ ਕਹਿੰਦੇ ਨੇ, ਸਾਵਰਨ ਨੂੰ ਕਹਿੰਦੇ ਨੇ। ਔਰ ਹੁਣ ਜਿਹੜਾ 2002 ਦੇ ਵਿੱਚ ਹਿੰਦੂਆਂ ਦਾ ਹਿਰਦਾ ਸਮਰਾਟ ਸੀ, ਹੁਣ ਜਿਹੜਾ 5 ਅਗਸਤ 2020 ਨੂੰ ਉਹ ਸੱਚਮੁੱਚ ਜਿਹੜਾ ਭਾਰਤੀ ਤਖਤ ਦਾ ਸਮਰਾਟ ਬਣਾ ਕੇ ਉਹਨੂੰ ਪੇਸ਼ ਕੀਤਾ। ਜਿਵੇਂ ਸਾਰੀ ਉਹਨੇ ਆਪਣਾ ਚੱਕਰਵਰਤੀ ਘੋੜਾ, ਜਿਵੇਂ ਰਾਮਚੰਦਰ ਨੇ ਘੁਮਾਇਆ ਸੀ, ਚੱਕਰਵਰਤੀ ਘੋੜਾ ਘੁੰਮ ਗਿਆ, ਸਾਰੇ ਜਿਹੜੇ ਨੇ ਉਹ ਉਹਨੇ ਪ੍ਰਸਤ ਕਰ ਦਿੱਤੇ ਨੇ, ਹਰਾ ਦਿੱਤੇ ਨੇ। ਔਰ ਮੋਦੀ ਜਿਹੜਾ ਉਹ ਜਿੱਤ ਕੇ ਉਸ 'ਚ, ਔਰ ਇਹ ਵੀ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮੋਦੀ ਨੇ ਪ੍ਰਣ ਕੀਤਾ ਸੀ ਕਿ ਮੈਂ ਹੁਣ ਉਦੋਂ ਹੀ ਆਵਾਂਗਾ ਅਯੁੱਧਿਆ ਜਦੋਂ ਕਿ ਜਿਹੜਾ ਉਹ ਮੰਦਿਰ ਦਾ ਨਿਰਮਾਣ ਹੋਏਗਾ, ਕਿ ਇੰਨੇ ਸਾਲਾਂ ਬਾਅਦ ਮੋਦੀ ਗਿਆ ਨਹੀਂ ਔਰ ਉਹਨੇ ਆਪਣਾ ਪ੍ਰਣ ਵੀ ਪੂਰਾ, ਜਿਵੇਂ ਉਹ ਇੱਕ ਰਿਸ਼ੀ ਦਾ ਵੀ ਉਹਦੇ 'ਚ ਇੱਕ ਰੂਪ ਬਣਾ ਦਿੱਤਾ ਹੈ, ਉਹਦੇ 'ਚ ਇੱਕ ਰਾਮ ਭਗਤ ਦੇ ਨਾਤੇ। ਔਰ ਗੱਲ ਇਹ ਹੀ ਨਹੀਂ ਹੈ, ਰਾਮ ਤਾਂ ਬਹੁਤ ਛੋਟੀ ਚੀਜ਼ ਬਣ ਗਈ। ਔਰ ਉਹਨਾਂ ਦੀ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਜਿਹੜੇ ਸਾਡੇ ਬਹੁਤ ਸਾਰੇ ਦਰਸ਼ਕ ਜਦੋਂ ਇਹ ਦੇਖਦੇ ਹੋਣਗੇ ਕਿ ਇਹਨੂੰ ਰਾਮ ਲੱਲਾ ਕਾ ਮੰਦਿਰ ਕਿਹਾ ਜਾਂਦਾ ਹੈ। ਹੁਣ ਲੱਲਾ ਇਨਫੈਕਟ ਬੱਚੇ ਨੂੰ ਕਹਿੰਦੇ ਨੇ। ਔਰ ਇਹ ਵੀ ਜਿਹੜਾ ਇਹਨਾਂ ਦੀਆਂ ਪੁਰਾਣਿਕ ਕਹਾਣੀਆਂ ਦੇ ਵਿੱਚ ਜੇ ਤੁਸੀਂ ਦੇਖੋ ਕਿ ਕ੍ਰਿਸ਼ਨ ਜੀ ਦਾ ਉਹ ਰੂਪ ਜਿਹੜਾ ਉਹ ਰਥਵਾਨ ਹੋ ਕੇ ਜਾਂ ਮਹਾਭਾਰਤ ਦੇ ਜੰਗ 'ਚ ਜਾਂ ਉਹ ਨਹੀਂ ਹੈ। ਜਦੋਂ ਜਨਮ ਅਸ਼ਟਮੀ ਹੁੰਦੀ ਹੈ, ਕ੍ਰਿਸ਼ਨ ਜੀ ਦਾ ਜਨਮ ਦਿਨ ਸੈਲੀਬ੍ਰੇਟ ਹੁੰਦਾ ਹੈ, ਤੇ ਅਸਲ 'ਚ ਇੱਕ ਘੜੇ 'ਚੋਂ ਬੱਚਾ ਨਿਕਲਦਾ ਹੈ, ਕਿਉਂਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਮਾਂ ਸੀ ਦੇਵਕੀ, ਜਿਹਨੇ ਘੜੇ 'ਚ ਛੁਪਾ ਕੇ ਬੱਚੇ ਨੂੰ ਬਾਹਰ ਕੱਢਿਆ ਸੀ, ਕਿਉਂਕਿ ਉਹਦਾ ਭਰਾ ਕੰਸਾਰਿਕ ਨੂੰ ਮਾਰ ਦਿੰਦਾ ਸੀ ਨਵ ਜਨਮੇ ਨੂੰ। ਔਰ ਹੁਣ ਵੀ ਲੱਖਾਂ ਹਿੰਦੂ ਇਕੱਠੇ ਹੁੰਦੇ ਨੇ ਜਦੋਂ ਜਨਮ ਅਸ਼ਟਮੀ ਹੁੰਦੀ ਹੈ। ਇੱਕ ਫਿਰ ਘੜਾ ਆਂਦਾ ਤੇ ਇੱਕ ਬੱਚਾ ਜਿਹਨੂੰ ਕ੍ਰਿਸ਼ਨ ਬਣਾ ਕੇ ਉਹ ਘੜੇ 'ਚੋਂ ਕੱਢਿਆ ਜਾਂਦਾ, ਫਿਰ ਤਾੜੀਆਂ, ਫਿਰ ਫੁੱਲ ਵੱਜਦੇ ਨੇ, ਜੀ ਕ੍ਰਿਸ਼ਨ ਜੀ ਆ ਗਏ, ਕ੍ਰਿਸ਼ਨ ਜੀ ਆ ਗਏ। ਇਸੇ ਤਰ੍ਹਾਂ ਜਿਹੜਾ ਅਯੁੱਧਿਆ ਦੇ ਵਿੱਚ, ਕਿਉਂਕਿ ਰਾਮਚੰਦਰ ਜੀ ਦੇ ਜਨਮ ਦੇ ਨਾਲ ਉਸ ਥਾਂ ਨੂੰ ਜੋੜ ਦਿੱਤਾ ਗਿਆ ਔਰ ਉਹਨੂੰ ਲੱਲਾ ਕਹਿੰਦੇ ਨੇ ਕਿ ਜੀ ਉਸ ਦਾ ਬੱਚੇ ਦਾ ਰੂਪ। ਔਰ ਇੱਕ ਜਿਹੜੀ ਪਿਕਚਰ ਜਿਹੜੀ ਇੱਕ ਬੀਜੇਪੀ ਦੀ ਟੌਪ ਲੀਡਰ ਨੇ ਟ੍ਰੈਂਡ ਕਰਵਾਈ, ਉਹਦੇ 'ਚ ਇਹ ਹੈ ਕਿ ਰਾਮਚੰਦਰ ਛੋਟਾ ਜਿਹਾ 1.5 ਫੁੱਟ ਦਾ ਉਹ ਤੁਰਿਆ ਹੋਇਆ ਔਰ ਮੋਦੀ 5.5 ਫੁੱਟ ਦਾ, ਉਹਨੇ ਰਾਮਚੰਦਰ ਦੀ ਉਂਗਲ ਫੜੀ ਹੋਈ ਹੈ ਔਰ ਉਹ ਅੱਗੇ ਹੈ ਮੋਦੀ ਦਾ ਕਦਮ, ਔਰ ਮੰਦਰ ਜਿਹੜਾ ਉਹ ਉਹਨੂੰ ਲਿਜਾ ਰਿਹਾ ਕਿ ਮੈਂ ਹੁਣ ਤੇਰਾ ਜਿਵੇਂ ਜਨਮ ਕਰ ਦੇਣਾ ਉੱਥੇ ਮੰਦਰ ਤੇਰਾ ਮੈਂ ਬਣਾ ਦੇਣਾ। ਸੋ ਇਸ ਦੇ ਉੱਤੇ ਹਾਲਾਂ ਜਿਹੜੇ ਸ਼ਰਧਾਵਾਨ ਹਿੰਦੂਆਂ ਨੇ ਤੇ ਇਹ ਵੀ ਕਿਹਾ ਕਿ ਭਾਈ ਇਹ ਤਾਂ ਜਿਹੜਾ ਰਾਮਚੰਦਰ ਨੇ ਵੀ ਮੋਦੀ ਦੀ ਉਂਗਲੀ ਫੜੀ ਹੈ। ਔਰ ਮੈਂ ਕਿਹਾ ਕਿ ਵੀ ਵੈਸੇ ਗਲਤ ਨਹੀਂ ਹੈ, ਰਾਮਚੰਦਰ ਜੀ ਤਾਂ ਜੋ ਉਹਨਾਂ ਦੇ ਕਾਵਿਆਂ ਦੇ ਵਿੱਚ ਭਾਵੇਂ ਬਾਲਮੀਕੀ ਦਾ ਸੀ ਜਾਂ ਤੁਲਸੀਦਾਸ ਦਾ ਸੀ, ਉਹਨਾਂ ਦਾ ਕੀ ਰੂਪ ਕੀ ਰਚਨਾ ਹੈ, ਜਾਂ ਲੋਕਾਂ ਦੇ ਫੇਥ ਦੀ ਗੱਲ ਜਿਹਨੂੰ ਅਸੀਂ ਟੱਚ ਨਹੀਂ ਕਰਦੇ, ਪਰ ਇਹ ਜਿਹੜਾ ਅਯੁੱਧਿਆ ਦੇ ਵਿੱਚ ਮੰਦਿਰ ਬਣਿਆ ਇਹ ਤਾਂ ਮੋਦੀ ਦਾ ਮੰਦਿਰ ਹੀ ਹੈ, ਇਹ ਰਾਮਚੰਦਰ ਦਾ ਨਹੀਂ ਹੈ। ਜੇ ਤੁਸੀਂ ਹਰ ਐਂਗਲ ਤੋਂ ਦੇਖੋਗੇ ਤੇ ਤੁਹਾਨੂੰ ਚਾਰ ਚਫੇਰੇ ਮੋਦੀ ਨਜ਼ਰ ਆਏਗਾ ਔਰ ਮੰਦਿਰ ਹੀ ਮੋਦੀ ਦਾ। ਔਰ ਉਹ ਤਾਂ ਕਹਿਣ ਨੂੰ ਮੋਦੀ ਨੇ ਜਾ ਕੇ ਜੀ ਉਹ ਹਨੂਮਾਨ ਗੜ੍ਹੀ 'ਚ ਪਹਿਲਾਂ ਪੂਜਾ ਕੀਤੀ, ਫਿਰ ਕਿਹਾ ਜੀ ਇੱਕੋ ਇੱਕ ਥਾਂ ਹੈ ਜਿੱਥੇ ਹਨੂਮਾਨ ਸਿੰਘਾਸਨ ਤੇ ਬੈਠੇ ਹੈ, ਕਿਉਂਕਿ ਹਨੂਮਾਨ ਉਹਨਾਂ ਦਾ ਜਿਹੜਾ ਉਹ ਕਮਾਂਡਰ ਇਨ ਚੀਫ ਸੀ। ਔਰ ਜੇ ਤੁਸੀਂ ਕੋਈ ਕੰਕਰ ਕਰਨੀ ਹੈ ਥਾਂ ਤੇ ਪਹਿਲਾਂ ਤੁਸੀਂ ਜਿਹੜੀ ਹੈ ਜਾ ਕੇ ਜਨਰਲ ਦੇ ਅੱਗੇ ਨਤਮਸਤਕ ਹੁੰਦੇ ਹੋ। ਲੇਕਿਨ ਮੈਂ ਜਦੋਂ ਉਹਨਾਂ ਦੀਆਂ ਲਗਭਗ 400 ਦੇ ਕਰੀਬ ਜਿਹੜੇ ਸਰਕੂਲਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੱਢੇ ਥਾਂ ਥਾਈਂ, ਉਹਨਾਂ ਦੇ ਵਿੱਚ ਇਹ ਵੀ ਸੀ कि बंदरों को अपनी जगह से मत हिलने दो, जहां भी है उनको चने डालो वहां रखो और बंदर नजदीक नहीं आने चाहिए। सो मैं क्या भी बेचारा बांदरां दे राजे दा तां ड्रामा करता भी हनुमानगढ़ी च मोदी ने जाके ते जिहड़ी फौज है हनुमान दी बांदरां दी ਉਹਨਾਂ ਨੂੰ ਤਾਂ ਨੇੜੇ ਨਹੀਂ ਲੱਗਣ ਦਿੱਤਾ ਗਿਆ ਅਯੁੱਧਿਆ ਦੇ। ਉਹਨੂੰ ਤਾਂ ਮੀਲਾਂ ਪਰੇ ਜਿਹੜਾ ਉਹ ਛੋਲੇ ਖਵਾ ਕੇ ਉੱਥੇ ਰੱਖਿਆ ਕਿ ਕੋਈ ਬਾਂਦਰ ਨਾ ਆ ਜਾਏ, ਕਿਉਂਕਿ ਬਾਂਦਰ ਰੈਗੂਲਰ ਫੀਚਰ ਹੈ। ਜੇ ਹੁਣ ਤੁਸੀਂ ਰਾਮਚੰਦਰ ਜੀ ਦੇ ਨਾਲ ਹਨੂਮਾਨ ਜੋੜਨੇ, ਹੁਣ ਹਨੂਮਾਨ ਪੂੰਛ ਤੋਂ ਬਿਨਾਂ ਤਾਂ ਨਹੀਂ ਹੁੰਦਾ, ਹਨੂਮਾਨ ਦਾ ਮੂੰਹ ਵੀ ਬਾਂਦਰ ਦਾ ਬਣਾਇਆ ਹੁੰਦਾ। ਸੋ ਮੈਂ ਕਿਹਾ ਵੀ ਇਹ ਵੀ ਕੀ ਅਪਮਾਨ ਹੈ ਹਨੂਮਾਨ ਜੀ ਦਾ ਕਿ ਜਿਹੜਾ ਜਿਹਨੂੰ ਇਹ ਜਰਨਲ ਕਹਿ ਰਿਹਾ ਜੀ ਹਨੂਮਾਨਗੜ੍ਹੀ ਮੋਦੀ ਇਸ ਲਈ ਗਏ ਕਿ ਪਹਿਲਾਂ ਜਨਰਲ ਕੋਲ ਜਾਇਆ ਜਾਂਦਾ ਤੇ ਜੇ ਹਨੂਮਾਨ ਕੋਲ ਨਾ ਜਾਓ ਤੇ ਰਾਮ ਦੇ ਕੋਲ ਜਾਣਾ ਜਿਹੜਾ ਉਹ ਸਫਲ ਨਹੀਂ ਹੁੰਦਾ। ਪਰ ਇੱਥੇ ਤਾਂ ਜਿਹੜੀ ਉਹਦੀ ਫੌਜ ਹੈ ਹਨੂਮਾਨ ਦੀ ਉਹ ਤਾਂ ਵਿਚਾਰੀ ਨੇੜੇ ਨਹੀਂ ਲੱਗਣ ਦਿੱਤੀ ਗਈ ਯੁੱਧਿਆ ਦੇ। ਸੋ ਇਸ ਕਿਸਮ ਦੀ ਨੌਟੰਕੀ ਹੋਈ ਔਰ ਮੈਂ ਸਮਝਦਾ ਵੀ ਆਪੋਜੀਸ਼ਨ ਪਾਰਟੀਆਂ ਦਾ ਕੀ ਰੋਲ ਹੈ ਉਹਦਾ ਅਸੀਂ ਜ਼ਿਕਰ ਕੀਤਾ ਹੀ ਸੀ। ਲੇਕਿਨ ਮੈਂ ਸਮਝਦਾ ਵੀ ਸਿੱਖ ਕੌਮ ਨੇ ਇੱਕ ਵਾਰ ਫੇਰ ਇਹ ਦੱਸਿਆ ਕਿ ਨੋ ਮੈਟਰ ਕਿੰਨੀ ਪਾਵਰਫੁਲ ਹਕੂਮਤ ਹੋਏ, ਕੋਈ ਕਿੰਨਾ ਵੱਡਾ ਚੈਲੰਜ ਹੋਏ, ਅਸੀਂ
ਅੜਨਾ ਵੀ ਜਾਣਦੇ ਆ, ਵੰਗਾਰਨਾ ਵੀ ਜਾਣਦੇ ਆ। ਅਸੀਂ ਤੀਸਰੇ ਸੈਗਮੈਂਟ ਦੇ ਵਿੱਚ ਵੇਰਵੇ ਨਾਲ ਗੱਲ ਕਰਾਂਗੇ ਕਿ ਕਿਵੇਂ ਇਹਦੇ ਬਾਵਜੂਦ ਕਿ ਉਹਨਾਂ ਨੇ ਆਪਣੇ ਇੱਕ ਦੋ ਰੈਂਟਾ ਸਿੱਖ ਜਿਹੜੇ ਨੇ ਉਹ ਖੜੇ ਕੀਤੇ, ਲੇਕਿਨ ਮੇਨ ਤਖਤਾਂ ਦੇ ਜਥੇਦਾਰ ਜਿਹੜੇ ਬੇਸ਼ੱਕ ਬਾਦਲ ਦੇ ਅਪਾਇੰਟਡ ਸੀ ਜਾਂ ਬਾਦਲ ਦਲ ਦੀ ਲੀਡਰਸ਼ਿਪ ਜਾਂ ਹੋਰ ਤਾਂ ਹੋਰ ਜਿਹੜੇ ਬਿਲਕੁਲ ਨਕਾਰੇ ਵੀ ਸੀ, ਉਹ ਵੀ ਕਿਤੇ ਨਜ਼ਰ ਨਹੀਂ ਆਏ। ਪੰਜਾਬ 'ਚ ਵੀ ਕੋਈ ਵੀ ਸੈਲੀਬ੍ਰੇਸ਼ਨ ਤਾਂ ਦੂਰ ਦੀ ਗੱਲ, ਦੁਨੀਆ ਭਰ 'ਚ ਸਿੱਖਾਂ ਨੇ ਤੋਏ ਸੋਸ਼ਲ ਮੀਡੀਆ ਚੁੱਕ ਕੇ ਦੇਖ ਲਓ। ਹਾਲਾਂ ਉਹਨਾਂ ਨੇ ਕੁਝ ਜਿਹੜੇ ਰੈਂਟਾ ਸਿੱਖ ਇੱਥੇ ਟਾਈਮ ਸਕੁਅਰ ਦੇ ਉੱਤੇ ਉਹਨਾਂ ਨੇ ਲਿਆ ਕੇ 5-7 ਉਹ ਖੜੇ ਕੀਤੇ। ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿ ਪ੍ਰੋਟੈਸਟ ਹੋ ਰਿਹਾ, ਉਹਨਾਂ 'ਚੋਂ ਵੀ ਫੋਟੋਆਂ ਲਵਾ ਕੇ ਜਿਹੜੀਆਂ ਬਦੋ ਬਦੀ ਉਹ ਖੱਬੇ ਸੱਜੇ ਖਿਸਕੇ। ਲੇਕਿਨ ਜਿਹੜਾ ਇਸ ਸਾਰੇ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਵੰਗਾਰਿਆ ਔਰ ਅਸੀਂ ਇਸ ਬਾਰੇ ਵੇਰਵੇ ਨਾਲ ਗੱਲ ਕਰਾਂਗੇ। ਔਰ ਜਿਵੇਂ ਤੁਸੀਂ ਪ੍ਰੋਟੈਸਟ ਦੀ ਗੱਲ ਕੀਤੀ ਹੈ, ਜਿਹੜਾ ਪਹਿਲਾ ਪ੍ਰੋਟੈਸਟ ਦੁਪਹਿਰੇ 1 ਤੋਂ 3 ਜਿਹੜਾ ਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਜਿੱਥੇ ਹੁੰਦੀ ਹੈ, 193 ਦੇਸ਼ਾਂ ਦੇ ਝੰਡੇ ਝੂਲਦੇ ਨੇ, ਉਸ ਦੇ ਸਾਹਮਣੇ ਸੀ। ਔਰ 50 ਦੇ ਕਰੀਬ ਦੀ ਭਾਵੇਂ ਪਰਮਿਸ਼ਨ ਸੀ, ਲੇਕਿਨ 150 ਦੇ ਕਰੀਬ ਕਸ਼ਮੀਰੀ ਔਰ ਸਿੱਖ ਪਾਰਟਿਸਪੈਂਟ ਹੋਏ। ਔਰ ਜਿਵੇਂ ਮੈਂ NYPD ਦੀ ਸ਼ਲਾਘਾ ਕੀਤੀ ਹੈ ਕਿ ਉਹਨਾਂ ਨੇ ਕੋਈ ਇੰਟਰਪਟ ਨਹੀਂ ਕੀਤਾ, ਔਰ ਉਸ ਬਾਰੇ ਮੈਂ ਬਹੁਤ ਡਿਟੇਲ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਬੈਕਗ੍ਰਾਉਂਡ ਜਿਹੜੀ ਸਕਰੀਨ ਦੇ ਉੱਤੇ। ਔਰ ਉਸ ਨੂੰ ਅਸੀਂ ਕੱਲ ਸ਼ਾਮ ਸੱਚੋ ਸੱਚ ਵਾਲੇ ਸਲੋਟ ਦੇ ਵਿੱਚ ਉਸ ਨੂੰ ਚਲਾਇਆ ਔਰ ਬਹੁਤ ਸਾਰਿਆਂ ਦੇ ਪੋਜ਼ਿਟਿਵ ਕਮੈਂਟ ਨੇ ਔਰ ਜਿਹੜਾ ਉਹਨਾਂ ਨੇ ਸ਼ੁਕਰੀਆ ਵੀ ਕੀਤਾ। ਮੈਂ ਇਹ ਦੱਸ ਦਿਆਂ ਕਿ ਮੈਂ ਇਹ ਗੱਲ ਉੱਥੇ ਵੀ ਕਹੀ ਸੀ ਆਪਣੇ ਐਡਰੈਸ ਕਿ ਕਸ਼ਮੀਰੀਆਂ ਦੇ ਨਾਲ ਸਾਡੀ ਸਿਰਫ ਸਿੰਪਥੀ ਨਹੀਂ ਹੈ, ਐਮਪੈਥੀ ਹੈ। ਅਸੀਂ ਇਸ ਨੂੰ ਹੰਡਾਇਆ ਹੋਇਆ ਔਰ ਇਹ ਕੋਈ ਅਹਿਸਾਨ ਨਹੀਂ ਹੈ, ਸਾਡੇ ਤੇ ਫਰਜ਼ ਹੈ, ਕਿਉਂਕਿ ਬਹੁਤ ਸਾਰਿਆਂ ਨੇ ਉੱਥੇ ਵੀ ਕਸ਼ਮੀਰੀ ਭੈਣਾਂ ਵੀ ਜਦੋਂ ਮਿਲਦੀਆਂ ਨੇ ਉਹਨਾਂ ਦੀਆਂ ਅੱਖਾਂ 'ਚ ਵੀ ਅਥਰੂ ਹੁੰਦੇ ਨੇ ਥੈਂਕਫੁਲਨੈਸ ਦੇ। ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਨਹੀਂ, ਇਹ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਆਜ਼ਾਦੀ ਹਰ ਇੱਕ ਦਾ ਬਰਥ ਰਾਈਟ ਹੈ ਔਰ ਅਸੀਂ ਜਿਹੜਾ ਉਹ ਅਖੀਰਲੇ ਸਾਹ ਤੱਕ ਕਸ਼ਮੀਰੀਆਂ ਦੇ ਨਾਲ ਖਲੋਤੇ ਹੈ। ਇਸ ਬਾਰੇ ਜਿਹੜਾ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਕੋਈ ਆਸਾਨ ਨਹੀਂ। ਦੂਸਰਾ ਪ੍ਰੋਟੈਸਟ, ਕਿਉਂਕਿ ਇਹ ਵੱਡੇ ਇਹਨਾਂ ਦੀ ਹਿੰਦੂ ਰਾਈਟ ਵਿੰਗ ਆਰਗੇਨਾਈਜੇਸ਼ਨਸ ਨੇ ਬੜੇ ਢੋਲ ਢਮੱਕੇ ਦੇ ਨਾਲ ਐਲਾਨ ਕੀਤਾ ਹੋਇਆ ਸੀ ਕਿ ਜੀ ਟਾਈਮ ਸਕੁਅਰ ਦੇ ਮੇਨ ਉਹਨਾਂ ਦੀਆਂ ਸਕਰੀਨਸ ਦੇ ਉੱਤੇ ਉਹਨਾਂ ਦੀਆਂ ਐਡਸ ਵੀ ਚੱਲਣਗੀਆਂ ਲਾਈਵ, ਉੱਥੋਂ ਰਾਮ ਲੱਲਾ ਦਾ ਜਿਹੜਾ ਹੋਏਗਾ ਉਹ ਚੱਲੇਗਾ। ਔਰ ਦੂਸਰਾ, ਲੇਕਿਨ ਅਮਰੀਕਾ ਦੀਆਂ ਪ੍ਰੋਗਰੈਸਿਵ ਆਰਗੇਨਾਈਜੇਸ਼ਨਸ, ਮੁਸਲਮਾਨਾਂ ਦੀਆਂ, ਭਾਰਤੀ ਮੂਲ ਦੇ ਵਾਲਿਆਂ ਦੀਆਂ ਵੀ ਉਹ ਵੀ ਥੋੜੇ ਬਹੁਤ ਨਿਕਲੇ। ਉਹਨਾਂ ਨੇ ਇੱਕ ਜ਼ਬਰਦਸਤ ਕੈਂਪੇਨ ਕਰਕੇ ਨੈਸਡੈਕ, ਦੂਸਰੇ ਜਿਹੜੇ ਵੱਡੇ ਐਡਵਰਟਾਈਜ਼ਰ ਸੀ ਉਹ ਤਾਂ ਦੌੜਾ ਦਿੱਤੇ। ਇੱਕ ਅੱਧੀ ਲੋਅਰ ਜੇ ਲੈਵਲ ਦੀ ਸਕਰੀਨ ਦੇ ਉੱਤੇ ਜ਼ਰੂਰ ਥੋੜੀ ਦੇਰ ਲਈ ਦੁਪਹਿਰੇ ਉਹਨਾਂ ਦਾ ਚੱਲਿਆ, ਲੇਕਿਨ ਉਹਦੇ ਨਾਲ ਫਿਰ ਬਰਾਬਰ ਇਹ ਸੀ ਕਿ ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਵੀ ਉਹ ਵੀ ਸਕਰੀਨਸ ਦੇ ਉੱਤੇ ਵੀ ਵਿਜ਼ੀਬਲ ਸੀ। ਔਰ ਬੜੀ ਚੰਗੇ ਅੰਦਾਜ਼ 'ਚ ਉਹਨਾਂ ਨੇ ਇੱਕ ਵੈਨ, ਜਿਹੜੀ ਵੱਡੀ ਵੈਨ ਜਿਸ ਤੇ ਦੋਨੇ ਪਾਸੇ ਬੜੇ ਚੰਗੇ ਪੋਸਟਰ ਲੱਗੇ ਹੋਏ ਸੀ ਕਿ ਕਿਵੇਂ ਉੱਥੇ ਇੱਕ ਬੱਚਾ ਜਿਹੜਾ ਉਹ ਆਪਣੇ ਬਾਪ ਦੀ ਲਾਸ਼ ਤੇ ਬੈਠਾ ਹੈ। ਔਰ ਦੂਸਰਾ, ਜਿਹੜੇ ਸੱਚਮੁੱਚ, ਕਿਉਂਕਿ ਜਦੋਂ ਤੁਸੀਂ ਡਰਾਈਵ ਅਰਾਊਂਡ ਕਰ ਰਹੇ ਹੁੰਦੇ ਹੋ, ਮੋਸਟ ਬਿਜ਼ੀ ਟਾਈਮ ਸਕੁਅਰ ਹੁੰਦਾ ਹੈ, ਉਹ ਇੱਕ ਝਲਕ ਹੀ ਜਿਹੜੀ ਆ ਉਹਦੇ 'ਚ ਕੋਈ ਬਹੁਤ ਤੁਸੀਂ ਅਲਫਾਜ਼ ਲਿਖੋ ਤੇ ਉਹ ਨਹੀਂ ਪੜ੍ਹੇ ਜਾਂਦੇ ਹੈ, ਪਰ ਉਹ ਕਾਫੀ ਮੂਵਿੰਗ ਪਿਕਚਰ ਸੀ ਔਰ ਮੈਸੇਜ ਉਹ ਦੇ ਰਹੇ ਸੀ। ਔਰ ਜਿਹੜਾ ਫਿਰ ਅਲਟੀਮੇਟਲੀ ਆਈਬਾਲ ਟੂ ਆਈਬਾਲ ਐਂਡ ਟੋ ਟੂ ਟੋ ਜਿਹੜਾ ਕੰਪੀਟੀਸ਼ਨ ਸੀ, ਉਹਦੇ 'ਚ ਜਿਉਂ ਹੀ ਉਹਨਾਂ ਦੇ ਹਿੰਦੂ ਤਵੀ ਕਿਸੇ ਨੇ ਕੋਈ ਲਾਲ ਮੌਲੀ ਦਾ ਧਾਗਾ ਬੰਨਿਆ, ਕੋਈ ਤਿਲਕ ਲਾਇਆ, ਕੋਈ ਦੂਸਰਾ ਲਾਇਆ, ਉਹ ਇਕੱਠੇ ਹੋਏ, ਅਜੇ ਇਕੱਠੇ ਹੋਣੇ ਸ਼ੁਰੂ ਹੀ ਹੋ ਰਹੇ ਸੀ ਤੇ ਇਧਰ ਸਿੰਘਾਂ ਦੇ ਜਕਾਰਿਆਂ ਦੀ ਗੂੰਜ ਔਰ ਕਸ਼ਮੀਰ ਜ਼ਿੰਦਾਬਾਦ ਔਰ ਖਾਲਿਸਤਾਨ ਜ਼ਿੰਦਾਬਾਦ ਔਰ ਬੋਰੇਸੋ ਨਿਹਾਲ ਜਦੋਂ ਫਿਜ਼ਾ ਦੇ ਵਿੱਚ ਗੂੰਜੇ। ਔਰ ਜ਼ਾਹਰ ਹੈ ਕਿ ਮੇਰਾ ਖਿਆਲ ਆਦੇ ਕਿ ਤਾਂ ਮੇਨ ਗੇਟ ਤੋਂ ਪਾਸੇ ਦੀ ਹੋ ਕੇ ਲੰਘਣ ਲੱਗ ਗਏ ਔਰ ਹੌਲੀ ਹੌਲੀ ਜਿਉਂ ਔਰ ਮੈਂ ਸਮਝਦਾ ਵੀ ਇਸ ਦੇ ਲਈ ਭਾਈ ਹਿੰਮਤ ਸਿੰਘ ਜਿਹੜੇ ਸੱਚਮੁੱਚ ਹੀ ਹਿੰਮਤ ਕਰਦੇ ਨੇ, ਉਹ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਇੱਕ ਦਿਨ ਪਹਿਲਾਂ ਅਮਰੀਕਾ ਭਰ ਦੇ ਸਿੱਖ ਨੁਮਾਇੰਦਿਆਂ ਨੂੰ, ਖਾਸ ਤੌਰ ਤੇ ਨਿਊਯਾਰਕ ਦੀਆਂ ਸਿੱਖ ਆਰਗੇਨਾਈਜੇਸ਼ਨਸ, ਗੁਰਦੁਆਰਾ ਕਮੇਟੀਆਂ, ਰਿਚਮੰਡ ਹਿਲ ਗੁਰਦੁਆਰਾ ਕਮੇਟੀ ਔਰ ਨਿਊ ਜਰਸੀ ਦੀਆਂ ਔਰ ਸਾਰੀਆਂ ਹੀ ਸਿੱਖ ਜਥੇਬੰਦੀਆਂ, ਸਿੱਖਸ ਫਾਰ ਜਸਟਿਸ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਦੂਰ ਦਰਾਡਿਓਂ ਜਿਹੜੇ ਵੀਰ ਭੈਣਾਂ ਨੇ ਸਾਡੇ ਪਹੁੰਚੇ। ਔਰ ਮੈਂ ਸਮਝਦਾ ਵੀ ਕੱਲ ਜਿਵੇਂ ਕਸ਼ਮੀਰੀ ਭੈਣਾਂ ਭਰਾਵਾਂ ਨੇ ਵੀ ਔਰ ਅੱਜ ਹੀ ਭਾਈ ਹਿੰਮਤ ਸਿੰਘ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ UN ਦੇ ਸਾਹਮਣੇ ਤਾਂ ਚਲੋ ਇੱਕ
ਆਪਣੇ ਕਿਸਮ ਦਾ ਡੈਕੋਰਮ ਹੁੰਦਾ ਹੈ, ਉਹਦੇ 'ਚ ਤਾਂ ਲਿਮਿਟੇਸ਼ਨ ਵੀ ਸੀ। ਇੱਥੇ ਮੈਂ ਕਿਹਾ ਕਿ ਵੀ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਨੇ ਖਾਲਿਸਤਾਨ ਦੇ ਨਾਰੇ ਜ਼ਿਆਦਾ ਬੁਲੰਦ ਆਵਾਜ਼ ਦੇ ਵਿੱਚ ਲਗਾਏ ਔਰ ਇਹ ਹਾਰਟਨਿੰਗ ਸੀ ਦੇਖਣ ਵਾਲਾ। ਔਰ ਮੈਂ ਇਹ ਸਮਝਦਾ ਵੀ ਇਹ ਵੀ ਜਦੋਂ ਨਾਰਾ ਉੱਥੇ ਗੂੰਜਦਾ ਸੀ ਕਿ ਭਾਈ ਇਹ ਸਿੱਖ ਕਸ਼ਮੀਰੀ ਭਾਈ ਭਾਈ ਇਹ ਤੀਸਰੀ ਕੌਮ ਕਹਾਂ ਸੇ ਆਈ, ਸੋ ਮੈਨੂੰ ਇਹ ਲੱਗਾ ਵੀ ਇੱਕ ਜ਼ਮਾਨਾ ਹੁੰਦਾ ਸੀ ਕਿ 1990 ਦੇ ਵਿੱਚ ਜਿਹੜਾ ਉਹ ਜਿਹੜੇ ਸਾਡੇ ਕੁਝ ਸ਼ੋਖ ਮਿਜ਼ਾਜ ਐਕਟਿਵਿਸਟ ਸੀ ਉਹ ਇਹ ਨਾਰਾ ਦੇਣ ਦੀ ਕੋਸ਼ਿਸ਼ ਕਰਦੇ ਸੀ ਕਿ ਵੀ ਝਟਕਾ ਹਲਾਲ ਇੱਕ ਤਰਫ ਮੂੰਗੀ ਕੀ ਦਾਲ ਇੱਕ ਤਰਫ ਜੀ। ਸੋ ਉਹ ਕਈ ਵਾਰ ਉਹਨਾਂ ਕੈਚ ਨਹੀਂ ਸੀ ਹੁੰਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਝਟਕਾ ਹਲਾਲ ਇੱਕ ਤਰਫ ਮੂੰਗੀ ਕੀ ਦਾਲ ਇੱਕ ਤਰਫ। ਕੱਲ ਵਿਚਕਾਰਲੀ ਸੜਕ ਤੇ ਦੋਵੇਂ ਪਾਸੇ ਜਿਹੜੀ ਹੈ ਮੂੰਗੀ ਦੀ ਦਾਲ ਵੀ ਨਜ਼ਰ ਆ ਰਹੀ ਸੀ ਔਰ ਉਹਨਾਂ ਦੇ ਚਿਹਰਿਆਂ ਤੇ ਘਬਰਾਹਟ। ਔਰ ਦੂਜਾ ਔਰ ਇੱਕ ਕਸ਼ਮੀਰੀ ਸੱਜਣ ਹੀ ਮੇਰੇ ਕੋਲ ਆ ਕੇ ਕਹਿੰਦਾ ਜੀ ਸਰਦਾਰ ਜੀ ਜਦੋਂ ਸਿੱਖ ਆ ਕੇ ਖਲੋ ਜਾਏ ਨਾ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ। ਮੈਂ ਕਿਹਾ ਜੀ ਇਹਨਾਂ ਨੂੰ ਵੀ ਪਤਾ ਹੈ, ਇਹਨਾਂ ਨੇ ਸਾਨੂੰ ਹਨੂਮਾਨ ਹੀ ਬਣਾਇਆ ਹੋਇਆ ਸੀ ਹੁਣ ਤੱਕ ਕਿ ਭਾਈ ਕਦੇ ਉਹਦੇ ਗਲ ਪਵਾ ਦਿਓ ਕਦੇ ਉਹਦੇ ਗਲ ਪਵਾ ਦਿਓ। ਮੈਂ ਕਿਹਾ ਹੁਣ ਇਹਨਾਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਤਕਲੀਫ ਹੈ ਜਦੋਂ ਅਸੀਂ ਦੋ ਕੌਮਾਂ ਦੀ ਸਾਂਝ ਦੀ ਗੱਲ ਕਰਦੇ ਹਾਂ। ਔਰ ਦਰਸ਼ਕਾਂ ਨੇ ਇਸ ਨੂੰ ਵੀ ਦੇਖਿਆ ਹੋਵੇਗਾ ਬਹੁਤ ਸਾਰਾ, ਔਰ ਤੁਸੀਂ ਵੀ ਐਫਰਟ ਕੀਤਾ ਰਾਤ ਜਾਗ ਕੇ ਕਿ ਕਿਵੇਂ ਉਹਨੂੰ ਇੱਕ ਖਬਰ ਫਾਰਮ ਦੇ ਵਿੱਚ ਦਿੱਤਾ। ਔਰ ਇਸ ਸਾਰੇ 'ਚ ਮੈਂ ਜਦੋਂ ਇਹ ਸਾਂਝਾਂ ਦੀ ਗੱਲ ਕਰਦਾ, ਅੱਜ ਲਗਭਗ 2 ਘੰਟੇ ਦੀ ਸਾਡੀ ਇੱਕ ਵਰਚੁਅਲ ਕਾਨਫਰੰਸ ਜਿਹਦੇ 'ਚ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ, ਉਹਨਾਂ ਦੀ ਅਹਿਲੀਆ ਬੀਬੀ ਪ੍ਰਵੀਨ ਸਰਵਰ ਉਹ ਸਨ ਔਰ ਲਗਭਗ 25-30 ਦੇ ਕਰੀਬ ਸਿੱਖ ਰਿਪਰੈਜ਼ੈਂਟੇਟਿਵ ਰਾਉਂਡ ਦਾ ਗਲੋਬ ਸੀ ਜਿਨ੍ਹਾਂ ਦੇ ਵਿੱਚ ਨਿਊਜ਼ੀਲੈਂਡ ਤੋਂ ਮੈਂਬਰ ਪਾਰਲੀਮੈਂਟ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਰੂਬੀ ਸੋਹਤਾ ਔਰ ਇੰਗਲੈਂਡ ਤੋਂ ਭਾਈ ਜੋਗਾ ਸਿੰਘ, ਡਾਕਟਰ ਇਕਰਾਰ ਕਰਾਮਤ ਚੀਮਾ, ਇਧਰੋਂ ਡਾਕਟਰ ਪ੍ਰਿਤਪਾਲ ਸਿੰਘ, ਯਾਦਵਿੰਦਰ ਸਿੰਘ ਔਰ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਨੇ। ਉਹਨਾਂ ਚੋਂ 2-3 ਤਾਂ ਮੈਂ ਵੀ ਇੰਗਲੈਂਡ ਦੀਆਂ 2 ਬੀਬੀਆਂ ਔਰ ਮੈਂ ਪਹਿਲੀ ਵਾਰੀ ਉਹਨਾਂ ਨੂੰ ਦੇਖਿਆ। ਔਰ ਉਹਦੇ 'ਚ ਵੀ ਜਿਹੜੀ 2 ਘੰਟੇ ਦੇ ਲਗਭਗ ਇਹ ਚੱਲੀ ਜਿਹਦੇ 'ਚ ਕਿ ਚੌਧਰੀ ਮੁਹੰਮਦ ਸਰਵਰ ਨੇ ਬਰੀਫ ਕੀਤਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜੇ ਹਿੰਦੂ ਤਾਂ ਵੀ ਇਹ ਸਮਝਦੇ ਨੇ ਕਿ ਉਹਨਾਂ ਨੂੰ ਤਰੀਕਾਂ ਦੀ ਬੜੀ ਸਮਝ ਹੈ ਕਿ ਉਹਨਾਂ ਨੇ ਕਿੱਥੇ ਕੀ ਕੋਇਨਸਾਈਡ ਕਰਨਾ ਹੈ। ਹੁਣ ਜਦੋਂ 5 ਅਗਸਤ ਦਾ ਦਿਨ ਉਹਨਾਂ ਨੇ ਅਯੁੱਧਿਆ ਮੰਦਿਰ ਦੇ ਨਾਂ ਥੱਲੇ ਬਣਾਇਆ, ਉਹਨਾਂ ਨੂੰ ਬਿਲਕੁਲ ਕਲੀਅਰ ਸੀ ਕਿ ਉਹਨਾਂ ਨੇ ਫੋਕਸ ਕਿਵੇਂ ਪਾਸੇ ਕਰਨਾ ਹੈ। ਜੋ ਕਰਤੂਤ ਉਹਨਾਂ ਨੇ ਆਈਨੀ ਗੁੰਡਾਗਰਦੀ ਨਾਲ 5 ਅਗਸਤ 2019 ਨੂੰ ਕੀਤੀ ਸੀ, ਕਸ਼ਮੀਰ ਦਾ ਆਰਟੀਕਲ 370 ਔਰ 35A ਹੀ ਖਤਮ ਨਹੀਂ ਕੀਤਾ, ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਤੇ ਵਜੂਦ ਹੀ ਖਤਮ ਕਰ ਦਿੱਤਾ ਹੈ। ਔਰ ਬਹੁਤ ਸਾਰਿਆਂ ਨੂੰ ਭੁੱਲ ਗਿਆ ਕਿ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਇਮਰਾਨ ਖਾਨ ਸਾਹਿਬ ਨੇ ਕੀਤਾ ਕਰਤਾਰਪੁਰ ਸਾਹਿਬ, ਔਰ ਇੱਕ ਵੱਡਾ ਫੋਕਸ ਸੀ ਜਿਹਨੂੰ ਈਵਨ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਵੀ ਜਿਹੜਾ ਉਸ ਨੂੰ ਕੋਰੀਡੋਰ ਆਫ ਲਵ ਕਿਹਾ ਜੀ। ਐਨ ਉਸੇ ਦਿਨ, ਹਾਲਾਂ ਵੀਕਐਂਡ ਸੀ ਉਹ 19 ਨਵੰਬਰ ਦਾ ਦਿਨ, ਭਾਰਤ ਦੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਇਹ ਜਿਹੜਾ ਹਿੰਦੂਆਂ ਨੂੰ ਦਿੱਤਾ ਜਾਂਦਾ ਹੈ ਮੰਦਿਰ ਬਣਾਉਣ ਦੇ ਲਈ। ਹੁਣ ਤੁਸੀਂ ਇਹ ਦੇਖਦੇ ਹੋ ਕਿ ਜਿਸ ਕੇਸ ਦੇ ਚੱਲਦੇ ਆ ਜਿਹੜਾ ਕਦੋਂ ਤੋਂ ਚੱਲ ਰਿਹਾ ਸੀ 1992 ਚ ਤਾਂ ਉਹਨਾਂ ਨੇ 2.5 ਮਸੀਤ, ਉਸ ਤੋਂ ਬਾਅਦ ਇੱਕ ਵੱਖਰਾ ਕ੍ਰਿਮੀਨਲ ਕੇਸ, ਲੇਕਿਨ ਲਗਭਗ 27 ਸਾਲ ਬਾਅਦ ਜਿਸ ਕੇਸ ਦਾ ਫੈਸਲਾ ਆਣਾ ਜਿਹਦੇ ਚ ਭਾਰਤ ਭਰ ਦੇ ਵਿੱਚ ਸਿਕਿਉਰਿਟੀ ਔਰ ਦੂਜੀ ਤੀਜੀ, ਲੇਕਿਨ ਉਹਨਾਂ ਨੇ ਇਸ ਲਈ ਉਹਨੂੰ ਉਹਦੇ ਨਾਲ ਕੋਇਨਸਾਈਡ ਕੀਤਾ ਕਿ ਜਿਹੜਾ ਧਿਆਨ ਹੈ ਉਧਰ ਹੈ ਔਰ ਇਹ ਜਿਹੜੀ ਸਾਂਝ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਦੋਨਾਂ ਕੌਮਾਂ ਦੀ ਔਰ ਪਾਕਿਸਤਾਨ ਦਾ ਐਕਸਟਰਾ ਮਾਈਲ ਜੈਸਚਰ ਹੈ ਉਸ ਪਾਸੇ ਵੱਲ। ਸੋ ਇਹ ਇੱਕ ਕੰਸੈਂਸਸ ਸੀ ਸਾਰੇ ਦੁਨੀਆ ਭਰ ਦੇ ਸਿੱਖ ਨੁਮਾਇੰਦਿਆਂ ਦੀ ਆਪਸ ਦੇ ਵਿੱਚ ਕਿ ਭਾਈ ਜਿੱਥੇ 500 ਸਾਲਾ ਸਮਾਗਮ ਜਦੋਂ ਸ਼ੁਰੂ ਹੋਏ ਨੇ, ਕਰਤਾਰਪੁਰ ਕੋਰੀਡੋਰ ਮੁਕੰਮਲ ਸੀ, ਗਵਰਨਰ ਹਾਊਸ ਦੇ ਵਿੱਚ ਲਾਹੌਰ ਦੇ ਵਿੱਚ 3000 ਤੋਂ ਜ਼ਿਆਦਾ ਸਿੱਖਾਂ ਨੂੰ ਚੌਧਰੀ ਮੁਹੰਮਦ ਸਰਵਰ ਹੋਰਾਂ ਨੇ ਵੈਲਕਮ ਕੀਤਾ। ਬੜਾ ਯੂਨੀਕ ਉਹ ਫੰਕਸ਼ਨ ਸੀ। ਔਰ ਉਸ ਸਾਰੇ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਜਦੋਂ ਤੁਸੀਂ ਕਿਸੇ ਸੈਰੇਮਨੀ ਦੀ ਸ਼ੁਰੂਆਤ ਕਰਦੇ ਹੋ ਫਿਰ ਉਹਦੀ ਕਲੋਜ਼ਿੰਗ ਵੀ ਹੈ। ਔਰ ਸਾਡਾ ਇਹ ਸੀ ਕਿ ਜਿਹੜਾ ਨਵੰਬਰ 2020 ਹੈ ਇਹਦੇ 'ਚ ਵੀ ਉਸੇ ਸ਼ਾਨੋ ਸ਼ੌਕਤ ਦੇ ਨਾਲ ਜਿਹੜੇ ਹੈ ਇੰਟਰਨੈਸ਼ਨਲ ਲੈਵਲ ਤੇ ਤਾਂ ਫੰਕਸ਼ਨ ਉਲੀਕੇ ਹੀ ਜਾਣਗੇ, ਬੇਸ਼ੱਕ ਕੋਵਿਡ-19 ਦੀਆਂ ਮਜਬੂਰੀਆਂ ਰਹਿਣਗੀਆਂ, ਲੇਕਿਨ ਪਾਕਿਸਤਾਨ ਦੇ ਵਿੱਚ ਕਿਉਂਕਿ ਕੋਵਿਡ-19 ਤੋਂ ਵੀ ਹਾਲਾਤ ਤੇਜ਼ੀ ਨਾਲ ਬਿਹਤਰ ਹੋ ਰਹੇ ਨੇ, ਜਦੋਂ ਭਾਰਤ ਬੁਰੀ ਤਰ੍ਹਾਂ ਫੇਲ ਹੋ ਰਿਹਾ, 60,000 ਤੋਂ ਜ਼ਿਆਦਾ ਨਵੇਂ ਕੇਸ ਪਿਛਲੇ 24 ਘੰਟੇ 'ਚ ਆਏ ਨੇ। ਸੋ ਇਹਨਾਂ ਸਾਰਿਆਂ ਦਾ ਔਰ ਇਹਦੇ ਨਾਲ
ਅਸੀਂ ਸਮਝਦੇ ਹਾਂ ਵੀ ਜਿੱਥੇ ਕਰਤਾਰਪੁਰ ਕੋਰੀਡੋਰ ਦੇ ਪ੍ਰੋਜੈਕਟ ਨੂੰ ਰਿਕਾਰਡ 10 ਮਹੀਨੇ ਦੇ ਟਾਈਮ 'ਤੇ ਮੁਕੰਮਲ ਕੀਤਾ ਹੈ, ਸਾਡਾ ਇਹ ਮੁਤਾਲਬਾ ਸੀ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਨਨਕਾਣਾ ਸਾਹਿਬ 'ਚ ਹੋਂਦ 'ਚ ਆ ਰਹੀ ਹੈ, ਆਲਰੇਡੀ ਉਹਦੀ ਆਊਟਰ ਵਾਲ ਬਣ ਚੁੱਕੀ ਹੈ, ਕਿ 15 ਸਾਲ ਪਹਿਲਾਂ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਔਰ ਹੁਣ ਇਹਨੂੰ ਰਿਕਾਰਡ ਟਾਈਮ ਦੇ ਵਿੱਚ ਹੀ ਮੁਕੰਮਲ ਨਾ ਕੀਤਾ ਜਾਏ, ਸਗੋਂ ਇਸ ਦੇ ਲਈ ਜਿਹੜਾ ਚਾਰਟਰ ਤਿਆਰ ਕਰਨਾ ਹੈ ਇੰਟਰਨੈਸ਼ਨਲੀ ਕਿਵੇਂ ਇਸ ਸਾਰੇ ਦੇ ਵਿੱਚ, ਤਾਂ ਕਿ ਔਰ ਇਹ ਉਹਨਾਂ ਨੇ ਕਿਹਾ ਗਵਰਨਰ ਸਾਹਿਬ ਨੇ ਕਿ ਸਾਡੀ ਚਾਹਨਾ ਹੈ ਕਿ ਵੀ ਸੱਚਮੁੱਚ ਬਾਬਾ ਨਾਨਕ ਜਿਵੇਂ ਸਾਰੀ ਇਨਸਾਨੀਅਤ ਦੇ ਨੇ, ਅੱਡ-ਅੱਡ ਧਰਮਾਂ ਦੇ ਲੋਕ ਦੁਨੀਆ ਭਰ ਤੋਂ ਆ ਕੇ ਉੱਥੇ ਪੜ੍ਹਨ ਵੀ, ਔਰ ਜਿਹੜੀਆਂ ਉਹਨਾਂ ਦੀਆਂ ਡਿਸਰਟੇਸ਼ਨਸ ਨੇ, PhDs ਨੇ, ਦੂਸਰੀਆਂ ਸਟੱਡੀਜ਼ ਨੇ, ਉਹ ਸਾਂਝ ਔਰ ਇਕੁਆਲਿਟੀ ਦੀਆਂ ਹੋਣ। ਔਰ ਉਹਨਾਂ ਨੇ ਇਸ ਪੀਰੀਅਡ 'ਚ ਕੀ ਜਿਹੜਾ ਉਹਨਾਂ ਨੇ ਕੀਤਾ ਗੁਰਦੁਆਰਿਆਂ ਦੇ ਸਾਂਭ ਸੰਭਾਲ ਲਈ, ਸਿੱਖ ਕਮਿਊਨਿਟੀ ਲਈ, ਉਹ ਵੀ ਬਰੀਫ ਕੀਤਾ। ਹਰ ਇੱਕ ਨੇ ਆਪੋ ਆਪਣੇ ਸੁਝਾਅ ਵੀ ਦਿੱਤੇ ਕਿ ਭਾਈ ਕੀ ਕੀ ਕੀਤਾ ਜਾ ਸਕਦਾ। ਔਰ ਮੈਂ ਇਸ ਗੱਲ ਨੂੰ ਫੋਰਸਫੁਲੀ ਕਿਹਾ, ਜਿਹੜੇ ਸਰ ਗੁਰਤੇਜ ਸਿੰਘ ਚੰਡੀਗੜ੍ਹ ਤੋਂ ਉਹ ਵੀ ਲਾਈਨ ਤੇ ਸੀ, ਉਹਨਾਂ ਨੇ ਥੋੜੇ ਮਾਈਲਡ ਅੰਦਾਜ਼ ਕਿਹਾ। ਮੈਂ ਕਿਹਾ ਜੀ ਠੀਕ ਹੈ ਕਿ ਵੀ ਇਹਨੂੰ ਇੱਕ ਪਾਸੇ ਰਿਲੀਜੀਅਸ ਟੂਰਿਜ਼ਮ ਵੀ ਕਿਹਾ ਜਾਂਦਾ ਹੈ, ਜਾਂ ਤੁਸੀਂ ਇਵੇਂ ਵੀ ਸਮਝਦੇ ਹੋ ਕਿ ਦੋ ਕੌਮਾਂ, ਦੋ ਜਿਹੜੇ ਨੇ ਤੁਸੀਂ ਸਿੱਖਾਂ ਨੂੰ ਰੀਚ ਆਊਟ ਦੇ ਰਹੇ ਹੋ ਗੁਰਦੁਆਰਿਆਂ ਦੇ ਲਈ। ਪਰ ਜੋ ਹਾਲਾਤ ਸਾਊਥ ਏਸ਼ੀਆ ਦੇ ਨੇ, ਔਰ ਜਿਵੇਂ ਕਸ਼ਮੀਰ ਦੇ ਸਾਰੇ ਹਾਲਾਤ ਤੋਂ ਬਾਅਦ ਉਹਦੇ 'ਚ ਸਾਨੂੰ ਸਿੱਖ ਕੌਮ ਨੂੰ ਜਿਹੜੀ ਕਿ ਇੱਕ ਤੀਸਰੀ ਬਫਰ ਤੇ ਰਹੇ, ਉਸ ਨੂੰ ਉਸ ਅੰਦਾਜ਼ ਦੇ ਵਿੱਚ ਦੇਖਣਾ ਚਾਹੀਦਾ ਹੈ, ਸਿੱਖ ਮੁਸਲਿਮ ਯੂਨਿਟੀ ਦੇ ਤੌਰ ਤੇ ਵੀ ਔਰ ਇਹਨੂੰ ਭਵਿੱਖ ਦੀਆਂ ਸਾਂਝਾਂ ਦੇ ਤੌਰ ਤੇ ਵੀ। ਔਰ ਮੈਂ ਇਸ ਗੱਲ 'ਚ ਮੈਂ ਕਦੇ ਵਰਡ ਮਿੰਸ ਨਹੀਂ ਕੀਤੇ ਕਿ ਵੀ ਠੀਕ ਹੈ ਜਿਹੜੀਆਂ ਬਹੁਤ ਸਾਰੀਆਂ ਸਾਂਝਾਂ ਦੀ ਗੱਲ ਹੁੰਦੀ ਹੈ, ਪਰ ਹੁਣ ਉਹ ਵਕਤ ਹੈ ਜਿੱਥੇ ਕਿ ਅਸੀਂ ਔਰ ਕਰਤਾਰਪੁਰ ਸਾਹਿਬ ਲਾਂਘੇ ਨੇ ਜ਼ਾਹਰ ਹੈ ਸਿੱਖਾਂ ਦੀ ਪਛਾਣ ਇੰਟਰਨੈਸ਼ਨਲੀ ਦਿੱਤੀ ਹੈ, ਜਿਹਦੇ ਲਈ ਅਸੀਂ ਥੈਂਕਫੁਲ ਹਾਂ ਇਮਰਾਨ ਖਾਨ ਹਕੂਮਤ ਦੇ, ਜਨਰਲ ਬਾਜਵਾ ਦੇ। ਪਰ ਹੁਣ ਇਸ ਤੋਂ ਇੱਕ ਸਟੈਪ ਅੱਗੇ ਜਾਣ ਦੀ ਲੋੜ ਹੈ। ਔਰ ਮੈਂ ਦੂਸਰਾ ਕੰਸਰਨ ਇਸ ਦੇ ਨਾਲ ਇਹ ਵੀ ਕਿਹਾ ਕਿ ਵੀ ਇੰਨੀ ਮਿਹਨਤ ਕਰਕੇ ਜਦੋਂ ਤੁਸੀਂ ਕੋਈ ਜਿਹੜੀ ਹੈ ਪ੍ਰਾਪਤੀ ਕਰਦੇ ਹੋ ਤੇ ਨਾਲ ਦੀ ਨਾਲ ਉੱਥੇ ਇੱਕ ਅੱਧੀ ਘਟਨਾ ਕਰਵਾ ਦਿੱਤੀ ਜਾਂਦੀ ਹੈ, ਜਿਵੇਂ 550 ਸਾਲਾ ਫੰਕਸ਼ਨ ਚੱਲ ਰਹੇ ਸੀ ਤੇ ਉਹਦਾ ਬੱਚੀ ਜਗਜੀਤ ਕੌਰ ਦਾ ਮਸਲਾ ਕਿਵੇਂ ਉੱਥੇ ਉਛਾਲ ਦਿੱਤਾ ਗਿਆ ਮੀਡੀਆ ਵੱਲੋਂ, ਔਰ ਫਿਰ ਕੁਝ ਸਮੇਂ ਬਾਅਦ ਨਨਕਾਣਾ ਸਾਹਿਬ ਦੇ ਉੱਤੇ ਪੱਥਰ ਸੁੱਟਣ ਦੀ ਗੱਲ ਨੂੰ ਕਿਸ ਅੰਦਾਜ਼, ਔਰ ਹੁਣੇ ਹੀ ਪਿਛਲੇ ਹਫਤੇ ਹੀ ਅਜੇ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸ਼ਹੀਦਗੰਜ ਨਾਲ ਜੁੜਿਆ ਹੋਇਆ ਮਸਲਾ। ਸੋ ਮੈਂ ਉਹਨਾਂ ਨੂੰ ਕਿਹਾ ਜੀ ਵੀ ਬਜਾਏ ਕਿ ਅਸੀਂ ਬਾਹਰ ਬਹਿ ਕੇ ਇਮੀਡੀਏਟਲੀ, ਸਾਡੇ ਕੋਲ ਵੀ ਫੈਕਟ ਨਹੀਂ ਹੁੰਦੇ, ਵੀ ਜੇ ਸਾਨੂੰ ਲੱਗਦਾ ਆਪਸ 'ਚ ਕਿ ਵੀ ਅਸੀਂ ਅੱਗੇ ਵੱਧ ਸਕਦੇ ਹਾਂ, ਉੱਥੇ ਜਿਹੜੀਆਂ 5-5 ਫੁੱਟੀਆਂ ਐਂਕਰਾਂ ਜਿਹੜੀਆਂ 10-10 ਫੁੱਟ ਉੜਕ ਰਹੀਆਂ ਹੁੰਦੀਆਂ ਨੇ, ਉਹ ਸਾਰੀ ਕੀਤੀ ਕਰਤੀ ਜਿਹੜੀ ਹੈ ਜਦੋਂ ਤੱਕ ਤੁਸੀਂ ਉਹਨੂੰ ਰਿਸਪੌਂਡ ਕਰਦੇ ਹੋ 2-3 ਦਿਨ ਲੰਘ ਜਾਂਦੇ ਨੇ, ਆਲਰੇਡੀ ਮੀਡੀਆ ਦੇ ਵਿੱਚ ਨੈਗੇਸ਼ਨ ਹੋ ਚੁੱਕੀ ਹੁੰਦੀ ਹੈ। ਸੋ ਇੱਕ ਅੱਧਾ ਵਾਚ ਗਰੁੱਪ ਤੁਸੀਂ ਉੱਥੇ ਰੱਖੋ, ਜਿਹੜਾ ਜਦੋਂ ਵੀ ਇਸ ਕਿਸਮ ਦਾ ਹੁੰਦਾ ਹੈ, ਕਿਉਂਕਿ ਦੋਨੋਂ ਤਿੰਨੋਂ ਮਾਮਲੇ ਮਜ਼ਹਬ ਦਾ ਮਾਮਲਾ ਹੈ, ਬੀਬੀਆਂ ਦੇ ਨਾਲ ਸਾਡਾ ਆਨਰ ਜੁੜਿਆ ਹੁੰਦਾ ਕਿਸੇ ਪਾਸੇ ਵੀ ਦੋਨਾਂ ਕੌਮਾਂ 'ਚ, ਤਾਂ ਕਿ ਕਿਸੇ ਨੂੰ ਇਹ ਮੌਕਾ ਨਾ ਮਿਲੇ ਕਿ ਉਹ ਇਸ ਪਾਸੇ ਵੱਲ ਜਿਹੜਾ ਸ਼ਰਾਰਤ ਕਰਨ। ਸੋ ਮੈਂ ਸਮਝਦਾ ਕਿ ਵੀ ਬੇਸ਼ੱਕ ਇਸ ਨੌਟੰਕੀ ਦੇ ਉੱਤੇ ਜੋ ਅਯੁੱਧਿਆ 'ਚ ਹੋਈ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੇ ਬਿਲਕੁਲ ਜਿਹੜਾ ਦੜ ਵੱਟ ਲਈ, ਇੰਨੇ ਘਬਰਾਏ ਹੋਏ, ਉਹਨਾਂ ਤੇ ਸ਼ੁਕਰ ਕੀਤਾ ਹੋਣਾ ਕਿ ਬਈ ਇਹਨਾਂ ਨੇ ਸਾਨੂੰ ਦੰਗਿਆਂ ਦੇ ਨਾਂ ਥੱਲੇ ਮਾਰ ਨਹੀਂ ਦਿੱਤਾ। ਔਰ ਅਫਸੋਸ ਕਿ ਈਵਨ OIC ਜਾਂ ਦੂਜੇ ਕਿਸੇ ਵੀ ਮੁਸਲਿਮ ਕੰਟਰੀ, ਪਾਕਿਸਤਾਨ ਨੇ ਇਸ ਦੇ ਉੱਤੇ ਜ਼ਰੂਰ ਟਵੀਟ ਆਇਆ ਗਵਰਨਮੈਂਟ ਦਾ, ਔਰ ਉਹਨੂੰ ਇੰਡੀਆ ਨੇ ਇਮੀਡੀਏਟਲੀ ਇੰਟਰਨਲ ਮੈਟਰ ਔਰ ਡੋਂਟ ਕਰਕੇ ਕੀਤਾ। ਲੇਕਿਨ ਇਸ ਗੱਲ ਦਾ ਸਿੱਖ ਕੌਮ ਨੂੰ ਫਖਰ ਹੈ, ਔਰ ਮੈਂ ਸਮਝਦਾ ਕਿ ਫਿਊਚਰ ਦੇ ਵਿੱਚ ਵੀ ਜਿਹੜੀ ਸਾਡੀ ਸਾਂਝਾਂ ਦੀ ਆਪਸੀ ਲਾਈਨ ਹੈ, ਇਹ ਹੋਰ ਵੀ ਮਜ਼ਬੂਤ ਹੋਏਗੀ ਕਿ ਅਸੀਂ ਬੇਘਰੀ ਕੌਮ ਜਿਨ੍ਹਾਂ ਦੇ ਕੋਲ ਕੋਈ ਮੁਲਕ ਨਹੀਂ ਹੈ, ਔਰ ਇਹ ਵੀ ਪਤਾ ਹੈ ਕਿ ਵੀ ਉੱਥੇ ਬੈਠ ਕੇ ਜੇ ਸਾਡੇ ਜਥੇਦਾਰ ਜਾਂ ਦੂਜਿਆਂ ਨੇ ਡਿਫਾਈਂਸ ਦਿੱਤੀ ਹੈ ਤੇ ਅਸੀਂ ਆਪਣੇ ਆਪ ਨੂੰ ਇਹਦਾ ਹਾਰਮਸ ਵੇ ਪੁੱਟ ਕੀਤਾ। ਹਾਲਾਂ ਉਹਨਾਂ ਨੇ ਐਕਸਟਰਾ ਮਾਈਲ ਜਾ ਕੇ, ਮੋਦੀ ਨੇ ਵੀ ਝੂਠ ਬੋਲ ਕੇ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਂ ਰਾਮਾਇਣ ਦੀ ਜਿਹੜੀ ਨਾਂ ਦੀ ਕੋਈ ਕਿਤਾਬ ਹੀ ਨਹੀਂ ਹੈ ਜਿਹਨੂੰ ਇਹ ਐਡਰੈਸ ਕਰ ਰਿਹਾ ਹੈ, ਔਰ ਇਸੇ ਤਰ੍ਹਾਂ ਇੱਕ ਵਿਕਾਊ ਜਿਹਾ ਇਕਬਾਲ ਸਿੰਘ ਨਾਂ ਦਾ ਜਿਹੜਾ ਕੱਢਿਆ ਹੋਇਆ ਉੱਥੋਂ ਬਦਖਲਾਕ ਆਦਮੀ, ਉਹਨੂੰ ਜਿਹੜਾ ਭਗਵਾ ਜਿਹਾ ਉਹ ਚੋਲਾ ਪਵਾ ਕੇ ਉੱਥੇ ਲਿਆ ਕੇ ਉਹਨਾਂ ਨੇ ਬਿਠਾ ਕੇ ਦੱਸਣ ਦੀ ਕੋਸ਼ਿਸ਼ ਕੀਤੀ। ਲੇਕਿਨ ਇਹ ਹਰ ਇੱਕ ਨੂੰ ਪਤਾ ਹੈ, ਜੇ ਤੁਸੀਂ ਉਹਨਾਂ ਦੇ ਮੀਡੀਆ ਦਾ ਰਿਐਕਸ਼ਨ ਦੇਖੋ, ਸੋਸ਼ਲ ਮੀਡੀਆ ਤੇ ਦੇਖੋ, ਉਹਨਾਂ ਨੇ ਇਸ ਘਾਟ ਨੂੰ ਪੂਰੀ ਕਰਨ ਲਈ ਹੁਣ ਇੱਥੇ ਵੀ ਜਿਹੜਾ ਜ਼ੋਰਦਾਰ ਪ੍ਰੋਟੈਸਟ ਟਾਈਮ ਸਕੁਆਇਰ ਤੇ ਹੁੰਦਾ, ਉਹਨਾਂ ਨੇ ਉਹੀ 5-7 ਜਿਹੜੇ ਟ੍ਰੇਟਰ ਨੇ ਉਹ ਉਹਨਾਂ ਦੀਆਂ ਫੋਟੋਆਂ ਉਹੀ ਟਵੀਟ ਰੀਟਵੀਟ ਕਰ ਰਹੇ ਨੇ ਜੇ ਕਿ ਬਾਹਰ ਸਿੱਖਾਂ ਨੇ ਬੜਾ ਸੈਲੀਬ੍ਰੇਟ ਕੀਤਾ।
ਸੋ ਮੈਂ ਸਮਝਦਾ ਵੀ ਇਹ ਹਰ ਇੱਕ ਨੂੰ ਪਤਾ ਹੈ ਕਿ ਕੀ, ਔਰ ਕੁਝ ਮੀਡੀਆ ਦੀ ਉੱਥੇ ਮਜਬੂਰੀ ਬਣ ਗਈ। ਉਹਨਾਂ ਨੇ ਕਿਹਾ ਜੀ ਉੱਥੇ ਇਨੋਗ੍ਰੇਸ਼ਨ ਦੇ ਉੱਤੇ ਜਿਹੜਾ ਹੈ ਉਹ ਜਸ਼ਨ ਵੀ ਹੋਇਆ, ਕਾਊਂਟਰ ਪ੍ਰੋਟੈਸਟ ਵੀ ਹੋਇਆ, ਕਿਉਂਕਿ ਸਾਹਮਣੇ ਸੜਕ ਦੇ ਆਰ ਪਾਰ ਜਿਹੜਾ ਹੈ। ਔਰ ਜਿਵੇਂ ਇੱਕ ਕਿਹਾ ਉੱਥੇ ਸਾਡੇ ਵੀਰ ਨੇ, ਉਹਨੇ ਕਿਹਾ ਜੀ ਆ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ, 600 ਬੰਦਾ ਆਇਆ ਹੋਇਆ ਜਿਨ੍ਹਾਂ ਨੇ 3 ਹਫ਼ਤਿਆਂ ਤੋਂ ਤਿਆਰੀ ਕੀਤੀ, ਮਿਲੀਅਨਸ ਖਰਚ ਕੀਤੇ ਨੇ। ਇੱਥੇ 2 ਦਿਨਾਂ ਦੇ ਨੋਟਿਸ ਤੇ ਜਿਹੜਾ ਹੈ ਉਹ 30 ਮਿਲੀਅਨ ਸਿੱਖਾਂ ਔਰ 80 ਲੱਖ ਕਸ਼ਮੀਰੀਆਂ ਚੋਂ 400 ਬੰਦਾ ਸ਼ੋ ਅਪ ਹੋ ਰਿਹਾ ਜੀ। ਜ਼ਾਹਰ ਹੈ ਕਿ ਵੀ ਜੇ ਤੁਸੀਂ ਬੰਦਿਆਂ ਦੇ ਨਾਲ ਜੇ ਭੀੜ ਹੀ ਇਕੱਠੀ ਕਰਨੀ ਹੈ, ਭੀੜ ਤਾਂ ਤੁਸੀਂ ਬਾਂਦਰ ਦਾ ਨਾਚ ਦਿਖਾ ਦਿਓ ਕਿਤੇ ਵੀ ਜਾ ਕੇ, ਤਾਂ ਉਹ ਸਰਕਸ ਦੇਖਣ ਲੋਕ ਕਿੰਨੇ ਸਾਲ ਸਰਕਸ ਰਹਿੰਦੇ ਸੀ, ਉੱਥੇ ਕੀ ਹੁੰਦਾ ਸੀ? ਬਾਂਦਰ ਦਾ ਨਾਚ, ਰਿਛ ਨੱਚ ਰਿਹਾ, ਬਾਂਦਰ ਨੱਚ ਰਿਹਾ, ਤਾਂ ਤੁਸੀਂ ਜਿੱਥੇ ਮਰਜ਼ੀ ਕਰਾਓ। ਪਰ ਇਹ ਇੱਕ ਬੜੀ ਹਿੰਮਤ ਦੀ ਗੱਲ ਹੈ, ਮੈਂ ਸਮਝਦਾ ਕਿ ਇਹਨਾਂ ਨੂੰ ਜਿਹੜੇ ਸਮਝਦੇ ਨੇ ਕਿ ਭਾਈ ਅਸੀਂ ਆਪਣਾ ਜਿਹੜਾ ਉਹ ਰੱਥ ਚਲਾਇਆ ਹੋਇਆ, ਚੱਕਰਵਰਤੀ ਰਾਜਾ ਮੋਦੀ ਨੂੰ ਬਣਾ ਦਿੱਤਾ ਹੈ, ਉਹਦਾ ਰੱਥ ਪੰਜਾਬ 'ਚ ਵੀ ਰੋਕਿਆ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ, ਹਿੰਦੂਤਵਾ ਦਾ ਰੱਥ ਬਾਹਰ ਵੀ ਜਿਹੜਾ ਹੈ ਇਹਨਾਂ ਨੂੰ ਭੱਜਣ ਤੇ ਮਜਬੂਰ ਕੀਤਾ। ਸੋ ਮੈਂ ਇਹ ਸਮਝਦਾ ਕਿ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਹਿੰਦੂ ਰਾਸ਼ਟਰ ਵੱਲ ਨਾ ਸਿਰਫ ਵਧਦੇ ਕਦਮ ਨੇ। ਈਵਨ ਮੈਂ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਇਹਨਾਂ ਸਾਰਿਆਂ ਦੀ ਵੀ ਜਦੋਂ ਮੈਂ ਕਵਰੇਜ ਦੇਖੀ ਹੈ ਤਾਂ ਉਹਦੇ 'ਚ ਬਿਲਕੁਲ ਇਹ ਹੈ। ਔਰ ਈਵਨ CNN ਨੇ ਕਿਹਾ ਕਿ ਵਾਈ ਏ ਜਾਇੰਟ ਹਿੰਦੂ ਡੀਟੀ ਇਜ਼ ਅਪੀਅਰਿੰਗ ਔਨ ਟਾਈਮ ਸਕੁਅਰ ਐਂਡ ਵਾਈ ਇਟ ਇਜ਼ ਸੋ ਕੰਟਰੋਵਰਸ਼ੀਅਲ। ਔਰ ਇਹ CNN ਰਿਪੋਰਟਰ ਹੈ ਡੈਨੀਅਲ ਬਰਕ, ਉਹਦੀ ਸਟੋਰੀ ਹੈ। ਹੁਣ ਇੰਨੀਆਂ ਸਟੋਰੀਜ਼ ਇਹਦੇ ਤੇ ਮੈਂ ਕੱਢੀਆਂ ਹੋਈਆਂ ਨੇ, ਤੇ ਮੈਂ ਜਦੋਂ ਘੜੀ ਵੱਲ ਵੀ ਦੇਖ ਰਿਹਾ ਕਿ ਵੀ ਅਸੀਂ ਆਲਰੇਡੀ ਆਪਣੇ ਪਹਿਲੇ ਸੈਗਮੈਂਟ ਦੀ ਟਾਈਮ ਲਿਮਿਟ ਦੇ ਨੇੜੇ ਤੇੜੇ ਪਹੁੰਚ ਗਏ ਜੀ। ਪਰ ਇਸ ਦੇ ਨਾਲ ਜਿਹੜੀ ਇੱਕ ਸਟੋਰੀ ਬੜੀ ਕਈ ਵਾਰੀ ਜਿਹੜੀ ਹੈਡਲਾਈਨ ਹੈ ਜਿਹਨੂੰ ਕਹਿੰਦੇ ਨੇ ਕਿ ਦੈਟ ਸੇਜ਼ ਦਾ ਹੋਲ ਸਟੋਰੀ, ਉਹਨਾਂ ਨੇ 6 ਦਸੰਬਰ 1992 ਜਦੋਂ ਕਿ ਬਾਬਰੀ ਮਸਜਿਦ ਢਾਈ ਗਈ, ਔਰ ਕੱਲ ਜਿਵੇਂ ਕਿ ਇਹਨੂੰ ਹਿੰਦੂ ਸਮਰਾਟ ਬਣਾ ਕੇ ਪੇਸ਼ ਕੀਤਾ ਮੋਦੀ ਨੂੰ, ਉਹਦਾ ਹੈਡਿੰਗ ਸੀ ਨੈਸ਼ਨਲ ਸ਼ੇਮ ਟੂ ਨੈਸ਼ਨਲ ਗਲੋਰੀ ਜੀ। ਕਿਵੇਂ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਜਾਂਦੀ ਹੈ, ਉਹਨੂੰ ਸਭ ਨੇ ਕਿਹਾ ਸੀ ਇਹ ਨੈਸ਼ਨਲ ਸ਼ੇਮ ਹੈ। ਈਵਨ ਉਸ ਵੇਲੇ ਵਾਜਪਾਈ ਵੀ ਜਿਹੜਾ ਉਹ ਸਬਡਿਊਡ ਸੀ, ਉਹਨੇ ਕਦੇ ਵੀ ਇਹਨੂੰ, ਲੇਕਿਨ ਇਸ ਵੇਲੇ ਜਿਹੜੇ ਉਸ ਵੇਲੇ ਦੇ ਕਰਤੇ ਧਰਤੇ ਸੀ, ਅੱਜ ਉਹਨਾਂ ਨੇ ਇਹਨਾਂ 30 ਸਾਲਾਂ ਦੇ ਵਿੱਚ ਕਿਵੇਂ ਇਸ ਸਾਰੇ ਚੋਂ ਮੋਹਨ ਭਾਗਵਤ ਔਰ ਮੋਦੀ, ਮੋਹਨ ਭਾਗਵਤ ਚੀਫ ਗੈਸਟ ਹੈ, ਔਰ ਉਸ ਸਾਰਿਆਂ ਨੂੰ ਇਹ ਨੈਸ਼ਨਲ ਸ਼ੇਮ ਟੂ ਨੈਸ਼ਨਲ ਗਲੋਰੀ, ਔਰ ਕਈਆਂ ਨੇ ਇਹਦਾ ਹੈਡਲਾਈਨ ਹੀ ਇਹ ਦਿੱਤਾ ਹੈ ਕਿ ਇਹ ਜਿਹੜਾ ਹੈ ਹਿੰਦੂ ਰਾਸ਼ਟਰ ਦਾ ਸਥਾਪਨਾ ਦਿਵਸ ਜੀ। ਔਰ ਉਹਦੇ ਜੇ ਤੁਸੀਂ ਮੋਦੀ ਦੀ ਪ੍ਰੈਜੈਂਟੇਸ਼ਨ, ਹਾਲਾਂ ਮੇਰਾ ਮਨ, ਮੈਂ ਉਹਨੂੰ ਦੇਣਾ ਵੀ ਨਹੀਂ ਚਾਹੁੰਦਾ ਇੰਪੋਰਟੈਂਸ, ਪਰ ਉਹਨੇ ਕਿਵੇਂ ਆਪਣੇ ਆਪ ਨੂੰ, ਕੱਲਾ ਇਹੀ ਨਹੀਂ ਕਿ ਉਹ ਰਾਮ ਲੱਲਾ ਦੀ ਉਂਗਲ ਫੜ ਕੇ ਉਹਨੇ ਇਹ ਦੱਸਿਆ ਕਿ ਰਾਮ ਨੂੰ ਮੇਰੀ ਜ਼ਰੂਰਤ ਸੀ ਔਰ ਮੇਰਾ ਕਦ ਰਾਮ ਤੋਂ ਵੱਡਾ ਹੈ। ਉਹਨੇ ਆਪਣੀ ਜਿਹੜੀ ਸਪੀਚ ਸੀ ਉਹਦੇ 'ਚ ਉਹਨੇ ਕਿਹਾ, ਅੰਗਰੇਜ਼ੀ ਵਾਲਿਆਂ ਨੇ ਬਿਲਕੁਲ ਠੀਕ ਟਰਾਂਸਲੇਟ ਕੀਤਾ, ਲਾਰਡ ਰਾਮਾ ਲਿਵਿੰਗ ਇਨ ਟੈਂਟਸ ਫॉर ਈਅਰਸ ਵਿਲ ਫਾਈਨਲੀ ਗੈਟ ਏ ਟੈਂਪਲ। ਮੋਦੀ ਕਹਿੰਦਾ ਹੈ ਕਿ ਪਿਛਲੀਆਂ 5 ਸਦੀਆਂ ਤੋਂ ਰਾਮ ਲੱਲਾ ਖੈਮਿਆਂ ਵਿੱਚ ਰਹਿ ਰਿਹਾ ਸੀ, ਤੰਬੂਆਂ 'ਚ ਰਹਿ ਰਿਹਾ ਸੀ, ਮੈਂ ਉਹਨੂੰ ਮੰਦਰ ਦੇ ਦਿੱਤਾ। ਤੁਸੀਂ ਦੱਸੋ, ਜਦੋਂ ਅਸੀਂ ਇੱਕ ਤਾਂ ਰਾਜੇ ਦਾ ਕਨਸੈਪਟ ਹੈ, ਇੱਕ ਰੱਬ ਦਾ ਕਨਸੈਪਟ ਹੈ, ਹੁਣ ਤੁਸੀਂ ਕਿਵੇਂ ਇੱਕ ਟੋਟਲ, ਜਦੋਂ ਅਸੀਂ ਰੱਬ ਖਾਲਕ ਦੀ ਗੱਲ ਕਰਦੇ ਹਾਂ, ਅੱਲਾਹ ਤਾਲਾ ਦੀ ਗੱਲ ਕਰਦੇ ਹਾਂ, ਵਾਹਿਗੁਰੂ ਦੀ ਗੱਲ ਕਰਦੇ ਹਾਂ, ਉਹ ਤਾਂ ਨਿਕਰਿਆਂ ਨੂੰ ਘਰ ਦੇਣ ਵਾਲਾ ਹੈ, ਨਿਥਾਵਿਆਂ ਦੀ ਥਾਂ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਇਹ ਰਾਜ਼ਕ ਹੈ, ਪਾਲਕ ਹੈ। ਔਰ ਇਹ ਕਹਿ ਰਿਹਾ ਕਿ ਜਿਹੜਾ ਰਾਮ, ਜੇ ਰਾਮ ਰੱਬ ਹੈ, ਜੇ ਤਾਂ ਦਸ਼ਰਥ ਦਾ ਬੇਟਾ ਰਾਮ ਹੈ, ਉਹ ਤਾਂ ਕਹਿੰਦੇ ਨਾਲ ਇਹ ਵੀ ਕਹੀ ਜਾਂਦੇ ਨੇ ਕਿ ਰਾਮ ਤੋਂ ਘਟ ਮੇ ਹੈ। ਹੁਣ ਘਟ 'ਚ ਤਾਂ ਦਸ਼ਰਥ ਦਾ ਬੇਟਾ ਨਹੀਂ ਬੈਠਾ ਹੋਇਆ, ਤੇ ਜੇ ਦਸ਼ਰਥ ਦਾ ਬੇਟਾ ਘਟ ਹੈ ਤੇ ਦਸ਼ਰਥ ਦਾ ਬੇਟਾ ਤੰਬੂਆਂ 'ਚ ਕਿਵੇਂ ਰਹਿ ਰਿਹਾ? ਅਸੀਂ ਕੋਈ ਕਿਸੇ ਦੀ ਵਿਸ਼ਵਾਸ ਦੇ ਸਵਾਲ ਨਹੀਂ ਚੁੱਕਦੇ, ਪਰ ਇੱਕ ਕਾਮਨ ਬੰਦਾ ਵੀ ਇਹ ਪੁੱਛ ਸਕਦਾ ਹੈ ਕਿ ਬਈ ਇੱਕ ਪਾਸੇ ਤਾਂ ਤੁਸੀਂ ਰਾਮ ਨੂੰ ਇਹ ਵੀ ਕਰ ਰਹੇ ਹੋ ਦੁਨੀਆ ਨੂੰ ਦੱਸਣ ਲਈ ਕਿ ਰਾਮ ਦਾ ਮਤਲਬ ਤਾਂ ਘਟ 'ਚ ਹੈ, ਤੇ ਮੋਦੀ ਆਪਣੀ ਮੇਨ ਪ੍ਰੈਜੈਂਟੇਸ਼ਨ ਜਿਹੜਾ ਇੱਕ ਲਫ਼ਜ਼ ਉਹਨੇ ਜਿਹੜਾ ਉਹ ਕਈ ਵਾਰੀ ਰਿਹਰਸਲ ਕੀਤਾ ਹੋਏਗਾ, ਔਰ ਉਹਨੇ ਕੋਸ਼ਿਸ਼ ਕੀਤੀ ਹੈ ਦੱਸਣ ਦੇ ਲਈ ਕਿ ਕਸ਼ਮੀਰ ਸੇ ਫਲਾਂ ਤੱਕ, ਫਲਾਣੇ ਸੇ ਫਲਾਂ ਤੱਕ ਸਾਰਾ ਰਾਮ ਹੀ ਰਾਮ ਹੈ। ਈਵਨ ਉਹਦੇ 'ਚ ਉਹਨੇ ਬੜੀ ਮੁਸ਼ਕਿਲ ਨਾਲ ਯਾਦ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਸੇ ਪਟਨਾ ਸਾਹਿਬ ਤੱਕ। ਪਟਨੇ ਦਾ ਤਾਂ ਇੱਕ ਬਦਖਲਾਕ ਲਿਆ ਕੇ ਬਿਠਾਤਾ ਹੈ। ਹੁਣ ਉਹਨਾਂ ਨੂੰ ਜ਼ਰੂਰ ਇਹ ਖਟਕਿਆ ਹੋਏਗਾ ਕਿ ਵੀ ਅਸੀਂ ਤਾਂ ਰਾਸ਼ਟਰੀ ਸਿੱਖ ਸੰਗਤ ਦੇ ਨੁਮਾਇੰਦੇ ਵੀ ਭੇਜੇ, ਇਨਵੀਟੇਸ਼ਨ ਵੀ ਭੇਜਿਆ, ਔਰ ਅੰਮ੍ਰਿਤਸਰ ਸਾਹਿਬ ਜੋ ਇਹ ਚਾਹੁੰਦੇ ਸੀ
ਕਿ ਸਿੱਖ ਧਰਮ ਨੂੰ ਜਿਹੜਾ ਹੈ ਉਹ ਆਪਣੇ ਨਾਲ ਜੋੜ ਲੈਣ, ਉਹਦੇ 'ਚ ਪੂਰੀ ਤਰ੍ਹਾਂ ਫੇਲ ਹੋਏ। ਲੇਕਿਨ ਉਹਦਾ ਇਹ ਕਹਿਣਾ ਕਿ ਇਹ ਤਾਂ 5 ਸਦੀਆਂ ਤੋਂ ਰਾਮਚੰਦਰ ਟੈਂਟਾਂ 'ਚ ਰਹਿ ਰਿਹਾ ਸੀ, ਮੈਂ ਉਹਨੂੰ ਜਿਹੜਾ ਹੁਣ ਮੰਦਰ ਦੇ ਦਿੱਤਾ ਹੈ। ਫਿਰ ਇਸੇ ਤਰ੍ਹਾਂ ਉਹਨਾਂ ਦੀ ਨਿਊਜ਼ 18 ਦੀ ਸਟੋਰੀ, ਜਨਮ ਭੂਮੀ ਲਿਬਰੇਟਡ ਟੁਡੇ, ਰਾਮ ਟੈਂਪਲ ਕੰਸਟਰਕਸ਼ਨ ਬਿਗਨਸ ਇਨ ਅਯੁੱਧਿਆ ਵਿਦ ਸਿਲਵਰ ਬ੍ਰਿਕ ਲੇਡ ਬਾਈ PM ਮੋਦੀ, ਕਿ ਅੱਜ ਲਿਬਰੇਟ ਹੋਈ ਹੈ ਜਨਮ ਭੂਮੀ। ਹੁਣ ਜ਼ਾਹਰ ਹੈ ਕਿ ਜਦੋਂ ਇਹ ਲਿਬਰੇਸ਼ਨ ਦੀ ਗੱਲ ਕਰਦੇ ਨੇ, ਔਰ ਮੋਦੀ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਜਿਸ ਚਲਾਕੀ ਨਾਲ ਇਹਨੂੰ 15 ਅਗਸਤ ਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਤੇ ਇੱਕ ਨੇ ਕਮੈਂਟ ਕੀਤਾ, ਉਹਨਾਂ ਨੇ ਕਿਹਾ RSS ਤਾਂ ਅੰਗਰੇਜ਼ਾਂ ਨਾਲ ਰਲਿਆ ਹੋਇਆ ਸੀ, ਤੁਹਾਡਾ ਜਿਹਨੂੰ ਬੜਾ ਵੀਰ ਬਣਾਇਆ ਹੋਇਆ ਸਾਵਰਕਰ ਉਹ ਮਾਫੀ ਮੰਗ ਕੇ ਬਾਹਰ ਆਇਆ, ਤੁਹਾਡੀ ਕਿਹੜੀ ਕੰਟਰੀਬਿਊਸ਼ਨ ਹੈ? ਪਹਿਲੀ ਗੱਲ ਤਾਂ ਵੀ, ਔਰ ਤੁਹਾਨੂੰ ਇਹ ਕਿਹਨੇ ਹੱਕ ਦਿੱਤਾ ਹੈ ਕਿ ਤੁਸੀਂ ਜਿਹੜਾ ਹੈ ਉਹ ਉਸ ਆਜ਼ਾਦੀ ਦੀ ਸਟਰਗਲ ਦੇ ਨਾਲ ਇਹਨੂੰ ਕੰਪੇਅਰ ਕਰੋ, ਜਿਹੜਾ ਕਿ ਮੀਅਰਲੀ RSS ਦਾ ਹਿੰਦੂਤਵਾ ਦਾ ਮੰਦਰ, ਔਰ ਤੁਹਾਡੀ ਸਾਰੀ ਸਿਆਸੀ ਕੈਂਪੇਨ ਇਸ ਸਾਰੇ ਚੋਂ ਤੁਸੀਂ ਬਣਾਈ ਹੈ, ਇਹਦੇ ਤੇ ਤੁਸੀਂ ਆਪਣੀ ਇਮਾਰਤ ਖੜੀ ਕੀਤੀ ਹੈ। ਪਰ ਮੋਦੀ ਆਪਣੀ ਪ੍ਰੈਜੈਂਟੇਸ਼ਨ ਇਵੇਂ ਹੀ ਦੇ ਰਿਹਾ ਸੀ ਕਿ ਜਿਵੇਂ ਇੱਕ ਨਵੇਂ ਹਿੰਦੂ ਭਾਰਤ ਦਾ ਜਨਮ ਅੱਜ ਹੋਇਆ, ਔਰ ਉਸੇ ਅੰਦਾਜ਼ ਜਿਵੇਂ ਕਦੇ ਨਹਿਰੂ ਨੇ ਜਿਹੜਾ ਉਹ 14 ਔਰ 15 ਅਗਸਤ ਦੀ ਦਰਮਿਆਨੀ ਰਾਤ ਨੂੰ ਇਹ ਕਿਹਾ ਸੀ ਕਿ ਭਾਈ ਹੁਣ ਜਿਹੜੀ ਹੈ ਇਹ ਨਵਾਂ ਇੱਕ ਦੌਰ ਜਦੋਂ ਤੁਸੀਂ ਹੋਵੋਗੇ, ਮਿਡਨਾਈਟ ਹੋਏਗਾ, ਜਿਹੜੀ ਭਾਰਤ ਆਜ਼ਾਦ ਹੈ, ਇਹ ਉਸੇ ਅੰਦਾਜ਼ 'ਚ ਮੋਦੀ ਔਰ ਆਦਿੱਤਿਆਨਾਥ ਯੋਗੀ ਤਾਂ ਉਸ ਤੋਂ ਵੀ ਕਦਮ ਅੱਗੇ ਜਾ ਕੇ ਉਹਨੇ ਬਿਲਕੁਲ ਇਹ ਸਾਰੇ ਪਾਰਟ ਨੂੰ ਕਿਹਾ। ਔਰ ਇਸ ਸਾਰੇ ਚੋਂ ਜਿਵੇਂ ਇੱਕ ਅੱਛਾ ਕਮੈਂਟੇਟਰ ਨੇ ਉਹਨਾਂ ਨੇ ਕਿਹਾ, ਡਿਮੋਲਿਸ਼ਨ ਮੈਨ ਡੂ ਨਾਟ ਬਿਲਡ ਨੇਸ਼ਨਸ, ਦੇ ਡਿਸਟਰੋਏ ਦਮ। ਇਹ ਸਿਧਾਰਥ ਵਰਦਰਾਜਨ ਦਾ ਕਾਲਮ ਹੈ, ਕਾਫੀ ਡਿਟੇਲ 'ਚ ਵਾਇਰ ਦੇ ਵਿੱਚ ਆਇਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਾ ਟੈਂਪਲ ਇਨ ਅਯੁੱਧਿਆ ਇਜ਼ ਦਾ ਸੰਗਸ ਟੈਂਪਲ, ਇਹ RSS ਦਾ ਟੈਂਪਲ ਹੈ। ਦਾ ਅਸੌਲਟ ਔਨ ਦਾ ਰਾਈਟਸ ਆਫ ਕਸ਼ਮੀਰੀਜ਼ ਇਜ਼ ਦਾ ਸੰਗਸ ਅਸੌਲਟ, ਇਹ ਵੀ RSS ਦਾ ਅਸੌਲਟ ਹੈ। ਨੀਦਰ ਇਵੈਂਟ ਐਸੋਸੀਏਟਡ ਵਿਦ August 5 ਡਜ਼ ਇੰਡੀਆ ਐਂਡ ਇਟਸ ਪੀਪਲ ਐਨੀ ਕ੍ਰੈਡਿਟ, ਕਿ ਨਾ ਦੋਨੋਂ ਹੀ ਘਟਨਾਵਾਂ ਨਾਲ ਭਾਰਤ ਜਾਂ ਕਿਸੇ ਦਾ ਕੋਈ ਮਾਣ ਨਹੀਂ ਵਧਿਆ। ਔਰ ਪਹਿਲਾ ਮੈਂ ਪੈਰਾਗ੍ਰਾਫ ਜ਼ਰੂਰ ਪੜ੍ਹਨਾ ਚਾਹਾਂਗਾ, 2 ਲਾਈਨਾਂ ਦਾ। August 5th, the date chosen consciously by baleful men to humiliate the people of India, whose independence on August 15 never fought for, will go down in history as a day that celebrates the triumph of vandalism and destruction over renewal and regeneration। कि ये गुंडागर्दी और तबाही दी जित है ਜਿਹੜੀ ਕਿ ਕਿਸੇ ਵੀ ਨਵੀਂ ਉਸਾਰੀ ਜਾਂ ਦੂਜੇ ਦੇ ਉੱਤੇ ਹੈ। ਕ੍ਰਾਈਮ ਐਂਡ ਇਲੀਗੈਲਿਟੀ ਓਵਰ ਲਾਅ, ਕਿ ਜਿਹੜੇ ਕ੍ਰਿਮੀਨਲਸ ਨੇ ਔਰ ਇਲੀਗਲ ਲੋਕ ਨੇ ਉਹਨਾਂ ਨੇ ਕਾਨੂੰਨ ਨੂੰ ਸ਼ਿਕਸਤ ਦਿੱਤੀ ਹੈ, ਇਹ ਜਿੱਤ ਹੈ 5 ਅਗਸਤ ਦੀ। ਉਹ ਕ੍ਰਾਈਮ ਐਂਡ ਇਲੀਗੈਲਿਟੀ ਓਵਰ ਲਾਅ ਐਂਡ ਜਸਟਿਸ, ਫਿਕਸ਼ਨ ਐਂਡ ਫੈਬਰੀਕੇਸ਼ਨ ਓਵਰ ਰਿਐਲਿਟੀ ਐਂਡ ਟਰੂਥ, ਕਿ ਇੱਕ ਸੱਚ ਹੈ, ਰਿਐਲਿਟੀ ਹੈ, ਅਸਲੀਅਤ ਹੈ, ਦੂਜੇ ਪਾਸੇ ਮਾਈਥੋਲੋਜੀ, ਫਿਕਸ਼ਨ, ਫੈਂਟੇਸੀ, ਇਮੈਜੀਨੇਸ਼ਨ, ਫੈਬਰੀਕੇਸ਼ਨ, ਕਹਾਣੀਆਂ ਘੜੀਆਂ ਹੋਈਆਂ ਨੇ, ਇਹਨਾਂ ਦੇ ਉੱਤੇ ਹੈ। ਔਰ ਯੋਗੀ ਆਦਿੱਤਿਆਨਾਥ ਨੇ ਬਿਲਕੁਲ ਕਿਹਾ, ਬਿਗਨਿੰਗ ਆਫ ਨਿਊ ਈਰਾ ਬੇਸਡ ਔਨ ਆਈਡੀਅਲਸ ਆਫ ਲਾਰਡ ਰਾਮਾ, ਯੋਗੀ ਆਦਿੱਤਿਆਨਾਥ ਔਨ ਭੂਮੀ ਪੂਜਨ, ਕਿ ਵੀ ਇਹ ਨਵਾਂ ਸ਼ੁਰੂ ਹੋ ਗਿਆ। ਔਰ ਇਸ ਸਾਰੇ ਚੋਂ ਮੈਂ ਹੁਣ ਇਸ ਤੋਂ ਜਿਹੜਾ ਮੋਦੀ ਨੇ ਕਿਹਾ ਇਹ ਬਲੈਸਡ ਡੇ, ਇਹ ਜਾ ਕੇ ਉਹਨੇ ਟਵੀਟ ਕੀਤਾ ਬਾਅਦ, ਇਹ ਬਲੈਸਡ ਡੇ PM ਮੋਦੀ ਟਵੀਟਸ ਔਨ ਰਾਮ ਟੈਂਪਲ। ਔਰ ਇਸ ਸਾਰੇ ਚੋਂ ਬਾਕੀ ਅਸੀਂ ਸਾਡੇ ਦਰਸ਼ਕਾਂ ਨੇ ਪ੍ਰੋਟੈਸਟ ਵੀ ਦੇਖੇ ਨੇ, ਔਰ ਇਸ ਸਾਰੇ ਨੂੰ ਵੀ ਜਿਹੜਾ ਹੈ ਉਹ ਖੁਦ ਹੀ ਅੰਦਾਜ਼ਾ ਲਾ ਲੈਣ ਕਿ ਕਿਸ ਹੱਦ ਤੱਕ ਇਹ ਜਿਹੜਾ ਹਿੰਦੂਤਵੀ ਵਿਚਾਰਧਾਰਾ ਹੈ, ਜਿਹੜੀ ਬਿਲਕੁਲ ਨਾਜ਼ੀਆਂ ਵਾਂਗ ਉਹਨਾਂ ਦੀ ਸਾਰੀ ਇੰਪਲੀਮੈਂਟੇਸ਼ਨ ਹੈ, ਉਹਨਾਂ ਨੇ ਆਪਣੀ ਜਿਹੜੀ ਨਫ਼ਰਤ ਦੀ ਲਾਈਨ ਸ਼ੁਰੂ ਕੀਤੀ ਸੀ, ਹੁਣ ਮੁਕੰਮਲ ਤੌਰ ਤੇ ਭਾਰਤ ਦੀ ਬਾਡੀ ਪੋਲੀਟਿਕ ਤੇ, ਭਾਰਤ ਦੇ ਮਾਸ਼ਰੇ ਦੇ ਉੱਤੇ, ਸੋਸ਼ਲ, ਇਕਨੋਮਿਕਲ, ਮੀਡੀਆ, ਕੋਈ ਐਸਾ ਜਿਹੜਾ ਐਵਨਿਊ ਨਹੀਂ ਬਚਿਆ ਜਿਹਦੇ ਤੇ ਇਹਨਾਂ ਹਿੰਦੂਤਵੀਆਂ ਨੇ ਨਫ਼ਰਤ ਦਾ ਲੇਪ ਨਾ ਚਾੜਿਆ ਹੋਏ ਜਾਂ ਜਿਨ੍ਹਾਂ ਤੇ ਇਹਨਾਂ ਦਾ ਪੂਰਾ ਕੰਟਰੋਲ ਨਾ ਹੋਏ। ਔਰ ਇਹ ਹੁਣ ਅਸੀਂ ਦੇਖਣਾ, ਘੱਟੋ ਘੱਟ ਭਾਰਤ ਦੇ ਨਕਸ਼ੇ 'ਚ ਕੈਦ ਅਕਲੀਅਤਾਂ ਨੇ ਵੀ ਔਰ ਬਾਹਰ ਬੈਠੇ ਖਾਸ ਤੌਰ ਤੇ ਡਾਇਸਪੋਰਾ ਨੇ, ਕਿ ਅਸੀਂ ਕਿਵੇਂ ਆਪਸੀ ਕੋਆਰਡੀਨੇਸ਼ਨ ਦੇ ਨਾਲ, ਸਾਂਝ ਦੇ ਨਾਲ
ਇਸ ਨੂੰ ਵੰਗਾਰਨੇ ਔਰ ਜਿਵੇਂ ਉਹਨੇ ਸਿਧਾਰਥ ਵਰਦਰਾਜਨ ਨੇ ਕਿਹਾ ਕਿ ਇਹ ਫਿਕਸ਼ਨ ਹੈ, ਇਹ ਫੈਬਰੀਕੇਸ਼ਨ ਹੈ, ਜੀ। ਇਹ ਵੈਂਡਲਿਜ਼ਮ ਹੈ, ਇਹ ਸਾਰੀ ਗੁੰਡਾਗਰਦੀ ਹੈ। ਪਰ ਇੱਕ ਗੱਲ ਦਾ ਧਿਆਨ ਰਹੇ, ਸਾਡੇ ਕੋਲ ਟਰੂਥ ਹੈ, ਸਾਡੇ ਕੋਲ ਜਸਟਿਸ ਹੈ, ਸਾਡੇ ਕੋਲ ਲਵ ਹੈ ਔਰ ਸਾਡੇ ਕੋਲ ਚੈਲੰਜ ਹੈ। ਔਰ ਇਹ ਬੇਸ਼ੱਕ ਵਕਤੀ ਤੌਰ ਤੇ ਫੈਬਰੀਕੇਸ਼ਨ ਔਰ ਲਾਈਜ਼ ਔਰ ਗੁੰਡਾਗਰਦੀ ਕਾਮਯਾਬ ਹੁੰਦੀ ਹੋਏ, ਪਰ ਇੱਕ ਗੱਲ ਦਾ ਧਿਆਨ ਰਹੇ ਕਿ ਜੇ ਸੱਚ ਦੇ ਵਣਜਾਰੇ ਸੱਚ ਦੇ ਲਈ ਖਲੋਤੇ ਰਹਿੰਦੇ ਨੇ ਤੇ ਫਿਰ ਅਲਟੀਮੇਟਲੀ ਜਿਹੜੀ ਜਿੱਤ ਹੈ ਉਹ ਸੱਚ ਦੀ ਹੁੰਦੀ ਹੈ। ਇਸ ਫੇਥ ਦੇ ਨਾਲ ਹੀ ਅਸੀਂ ਇਸ ਸਟਰਗਲ ਨੂੰ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਇੱਥੋਂ ਹੀ ਕੰਟੀਨਿਊ ਕਰਾਂਗੇ।